ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ 'ਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ। ਵਿਊਅਰਸ, ਅੱਜ ਤੋਂ ਠੀਕ 21 ਸਾਲ ਪਹਿਲਾਂ ਪੰਜਾਬ ਵਿੱਚ ਲਾਵਾਰਸ ਲਾਸ਼ਾਂ ਦਾ ਪਰਦਾਫਾਸ਼ ਕਰਨ ਵਾਲੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਅੰਮ੍ਰਿਤਸਰ ਸਥਿਤ ਉਹਨਾਂ ਦੇ ਰਿਹਾਇਸ਼ ਤੋਂ ਪੰਜਾਬ ਪੁਲਿਸ ਅਤੇ ਸੁਰੱਖਿਆ ਕਰਮੀਆਂ ਨੇ ਚੁੱਕ ਲਿਆ ਸੀ ਅਤੇ ਅੰਤ ਨੂੰ ਉਹਨਾਂ ਤੇ ਅਣਮਨੁੱਖੀ ਤਸ਼ੱਦਦ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜਸਵੰਤ ਸਿੰਘ ਖਾਲੜਾ ਵੱਲੋਂ ਕੀਤੀ ਜਾਂਚ ਮੁਤਾਬਕ ਉਹਨਾਂ ਅੰਮ੍ਰਿਤਸਰ ਦੇ 3 ਸ਼ਮਸ਼ਾਨ ਘਾਟਾਂ ਵਿੱਚੋਂ ਕਰੀਬ 6000 ਲਾਸ਼ਾਂ ਦਾ ਰੈਕਡ ਲੋਕਾਂ ਸਾਹਮਣੇ ਲਿਆਂਦਾ ਸੀ, ਜਿਨ੍ਹਾਂ ਨੂੰ ਪੰਜਾਬ ਪੁਲਿਸ ਵੱਲੋਂ ਅਣਪਛਾਤੀਆਂ ਲਾਸ਼ਾਂ ਕਹਿ ਕੇ ਸੰਸਕਾਰ ਕੀਤਾ ਗਿਆ ਸੀ। ਅੱਜ ਦੇ ਸ਼ੋਅ ਵਿੱਚ ਅਸੀਂ ਭਾਰਤੀ ਹਕੂਮਤ ਦੀ ਸ਼ਹਿ ਤੇ ਪੰਜਾਬ ਪੁਲਿਸ ਵੱਲੋਂ ਪੰਜਾਬ ਦੀ ਧਰਤੀ ਤੇ ਢਾਹੇ ਤਸ਼ੱਦਦ ਸੰਬੰਧੀ ਅਤੇ ਅੱਜ ਦੀ ਤਾਰੀਖ ਵਿੱਚ ਕਸ਼ਮੀਰ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਵੱਧ ਰਹੀ ਦਰਾਰ ਸੰਬੰਧੀ ਯੂਕੇ ਤੋਂ ਸਕਾਲਰ ਅਤੇ ਹਿਸਟੋਰੀਅਨ ਡਾਕਟਰ ਇਕਤਦਾਰ ਕਰਾਮਤ ਚੀਮਾ ਨਾਲ ਗੱਲਬਾਤ ਕਰਾਂਗੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਡਾਕਟਰ ਚੀਮਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਚੀਮਾ, ਜਿਹੜੀ ਅੱਜ 21 ਸਾਲ ਹੋ ਚੁੱਕੇ ਨੇ ਜਸਵੰਤ ਸਿੰਘ ਖਾਲੜਾ ਨੂੰ ਐਬਡਕਟ ਕੀਤਿਆਂ, ਤੇ ਇਹ ਜਿਹੜਾ ਇਹ ਹਿਊਮਨ ਰਾਈਟਸ ਦਾ ਇਸ਼ੂ ਹੈਗਾ, ਇਹ ਤੁਹਾਡਾ ਵੀ ਮੇਨ ਪਾਰਟ ਹੈਗਾ, ਤੇ ਇਹਨੂੰ ਤੁਸੀਂ ਆਪਣੀ ਨਿਗਾਹ ਦੇ ਵਿੱਚੋਂ ਜਦੋਂ ਸਿੱਖ ਕੌਮ ਨੂੰ ਦੇਖਦੇ ਹੋ ਤਾਂ ਕਿਵੇਂ ਦੇਖਦੇ ਹੋ? ਤੇ ਅੱਜ ਦਾ ਜਿਹੜਾ ਸਮਾਂ ਹੈਗਾ, ਇਹਨਾਂ 21 ਸਾਲਾਂ ਦੇ ਵਿੱਚ ਤੁਹਾਨੂੰ ਲੱਗਦਾ ਕੋਈ ਚੇਂਜ ਆਈ ਹੈ ਇਹਦੇ ਵਿੱਚ? ਅੱਜ ਇਸ ਮੌਕੇ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਅੱਜ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਡਿਸਅਪੀਅਰੈਂਸ ਨੂੰ ਜਾਂ ਉਹਨਾਂ ਦੀ ਸ਼ਹੀਦੀ ਨੂੰ 21 ਵਰੇ ਹੋ ਗਏ ਨੇ, ਤੇ ਮੇਰਾ ਨਹੀਂ ਖਿਆਲ ਕਿ ਕੋਈ ਵੀ ਤਬਦੀਲੀ ਆਈ ਹੋਵੇ ਇਸ ਸਮੇਂ ਪੰਜਾਬ 'ਚ। ਔਰ ਸਿੱਖਾਂ ਦੀ ਜੈਨੋਸਾਈਡ ਜਿਹੜੀ ਆ ਉਹਦੇ ਢੰਗ ਬਦਲ ਗਏ ਨੇ, ਲੇਕਿਨ ਉਹ ਅੱਜ ਵੀ ਜਾਰੀ ਹੈ। ਇਹ ਤੇ ਅਸੀਂ ਬਾਅਦ ਗੱਲ ਕਰਾਂਗੇ, ਲੇਕਿਨ ਕਿਉਂਕਿ ਅੱਜ ਦਿਨ ਹੈ ਯਾਦ ਕਰਨ ਵਾਸਤੇ ਭਾਈ ਜਸਵੰਤ ਸਿੰਘ ਹੋਰਾਂ ਨੂੰ, ਤੇ ਮੈਂ ਥੋੜੇ ਉਹਨਾਂ ਤੇ ਪਹਿਲਾਂ ਗੱਲ ਕਰਾਂਗਾ, ਉਹਦੇ ਬਾਅਦ ਅਸੀਂ ਥੋੜਾ ਹਿਊਮਨ ਰਾਈਟਸ ਵਾਲੇ ਪਾਸੇ ਆਵਾਂਗੇ ਜੀ। ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਇਸ ਗੱਲ ਦਾ ਪਤਾ ਨਾ ਹੋਵੇ ਕਿ ਭਾਈ ਜਸਵੰਤ ਸਿੰਘ ਖਾਲੜਾ ਦੇ ਪਰਿਵਾਰ ਦੇ ਵਿੱਚ ਹੀ ਹਿਊਮਨ ਰਾਈਟਸ ਔਰ ਆਜ਼ਾਦੀ ਦਾ ਜਜ਼ਬਾ ਉਹਨਾਂ ਦੇ ਪਰਿਵਾਰ 'ਚ ਮੌਜੂਦ ਸੀ ਜੀ। ਉਹਨਾਂ ਦੇ ਗ੍ਰੈਂਡਫਾਦਰ ਹਰਨਾਮ ਸਿੰਘ ਜਿਹੜੇ ਸੀ, ਉਹ ਸ਼ੰਘਾਈ 'ਚ ਪਹਿਲਾਂ ਉਹਨਾਂ ਨੇ ਮਾਈਗ੍ਰੇਸ਼ਨ ਕੀਤੀ 1908 ਔਰ 1910 ਦੇ ਨੇੜੇ ਤੇੜੇ, ਤੇ ਉਸ ਵੇਲੇ ਤੁਹਾਨੂੰ ਪਤਾ ਹੈ ਫਸਟ ਵਰਲਡ ਵਾਰ ਜਿਸ ਵੇਲੇ ਸ਼ੁਰੂ ਹੋਈ ਹੈ, ਤੇ ਉਸ ਵੇਲੇ ਪੂਰੀ ਦੁਨੀਆ 'ਚ ਇੱਕ ਟਰਮੋਇਲ ਸੀ ਜੀ। ਸੋ ਜਿਹੜੇ ਸਿੰਘ ਕਾਮਾਗਾਟਾ ਮਾਰੂ ਦੇ ਰਾਹੀਂ ਪਹੁੰਚਣ 'ਚ ਕਾਮਯਾਬ ਹੋਏ ਸੀ, ਵੈਨਕੂਵਰ 376 ਜਿਹੜੇ ਸਿੱਖ ਇਮੀਗ੍ਰੈਂਟਸ ਇੱਥੇ ਪਹੁੰਚੇ ਸੀ, ਔਰ ਜਿਨ੍ਹਾਂ ਨੇ ਫਿਰ ਸਿੱਖ ਸੰਘਰਸ਼ ਕੀਤਾ ਹੈ ਕੈਨੇਡਾ ਦੇ ਵਿੱਚ, ਉਹਨਾਂ ਦੇ ਵਿੱਚ ਭਾਈ ਹਰਨਾਮ ਸਿੰਘ ਜਿਹੜੇ ਗ੍ਰੈਂਡਫਾਦਰ ਸੀ ਸਰਦਾਰ ਜਸਵੰਤ ਸਿੰਘ ਖਾਲੜਾ ਦੇ, ਉਹ ਵੀ ਸ਼ਾਮਲ ਸਨ। ਸੋ ਇਸ ਵਾਸਤੇ ਉਹਨਾਂ ਦੇ ਖਾਨਦਾਨ ਦੇ ਵਿੱਚ ਹੀ ਕੌਮਾਂ ਤੇ ਦਰਦ ਔਰ ਸੰਘਰਸ਼ ਦਾ ਜਜ਼ਬਾ ਜਿਹੜਾ ਸੀ ਨਸਲਾਂ ਤੋਂ ਚੱਲਿਆ ਆ ਰਿਹਾ ਸੀ ਜੀ। ਇਸ ਤੋਂ ਇਲਾਵਾ ਜਿਹੜਾ ਹੈ ਉਹਨਾਂ ਦੀ ਮੇਨ ਕੰਟਰੀਬਿਊਸ਼ਨ ਤੇ ਮੈਸ ਕ੍ਰੀਮੇਸ਼ਨ ਸਾਈਟ ਨੂੰ ਦੁਨੀਆ ਸਾਹਮਣੇ ਲਿਆਉਣਾ ਹੈ। ਲੇਕਿਨ ਇਸ ਤੋਂ ਪਹਿਲਾਂ ਇਹ ਹੈ ਕਿ ਅਗਰ ਤੁਸੀਂ ਥੋੜਾ ਜਿਹਾ ਦੇਖੋ ਤੇ ਜਦੋਂ ਹਜੇ ਇਸ ਵਿਸ਼ੇ ਤੇ ਕੰਮ ਨਹੀਂ ਸਨ ਕਰ ਰਹੇ, ਤਾਂ ਆਪਣੇ ਸਟੂਡੈਂਟ ਏਜ ਤੋਂ ਹੀ ਹਿਊਮਨ ਰਾਈਟਸ ਦੇ ਮੁਖਤਲਿਫ ਵਿਸ਼ਿਆਂ ਤੇ ਕੰਮ ਕਰਦੇ ਆ ਰਹੇ ਸਨ, ਔਰ ਪੁਲਿਸ ਤੇ ਜਿਹੜਾ ਅਤਿਆਚਾਰ ਸੀ ਉਹਨੂੰ ਉਹ ਸਾਹਮਣੇ ਲੈ ਕੇ ਆਉਂਦੇ ਸਨ। ਉਹ ਕਿਉਂਕਿ ਵੀਰ ਬਾਬਾ ਬੁੱਢਾ ਕਾਲਜ ਪੜ੍ਹਦੇ ਸਨ ਜੱਬਲ ਦੇ ਵਿੱਚ, ਤੇ ਉੱਥੇ ਉਹਨਾਂ ਨੇ ਜਿਹੜੀ ਪੰਜਾਬ ਸਟੂਡੈਂਟ ਯੂਨੀਅਨ ਹੈ ਉਹਦੇ ਵਿੱਚ ਬਹੁਤ ਐਕਟਿਵ ਸਨ, ਔਰ ਉਸ ਸਮੇਂ ਤੋਂ ਹੀ ਹਿਊਮਨ ਰਾਈਟਸ ਦੇ ਬਾਰੇ 'ਚ ਗੱਲ ਕਰਦੇ ਆ ਰਹੇ ਸਨ। ਇਸ ਤਰ੍ਹਾਂ ਜਿਹੜੀਆਂ ਬੀਬੀਆਂ ਅਤਿਆਚਾਰ ਦਾ ਸ਼ਿਕਾਰ ਹੁੰਦੀਆਂ ਨੇ ਪੁਲਿਸ ਤੇ, ਉਸ ਦੇ ਹਵਾਲੇ ਨਾਲ ਵੀ ਇਸ ਤੋਂ ਪਹਿਲਾਂ ਬਹੁਤ ਕੰਮ ਕਰ ਚੁੱਕੇ ਸਨ, ਕਿਉਂਕਿ ਉਹ ਲਾਅ ਗ੍ਰੈਜੂਏਟ ਸਨ, ਭਾਵੇਂ ਉਹਨਾਂ ਲਾਅ ਕਦੇ ਪ੍ਰੈਕਟਿਸ ਨਹੀਂ ਕੀਤਾ, ਔਰ ਬੈਂਕ ਦੇ ਵਿੱਚ ਅੰਮ੍ਰਿਤਸਰ ਤੁਹਾਨੂੰ ਪਤਾ ਉਹ ਡਾਇਰੈਕਟਰ ਸਨ ਜੀ। ਲੇਕਿਨ ਉਹ ਸ਼ੁਰੂ ਤੋਂ ਹੀ ਉਹਨਾਂ ਦੇ ਪਰਿਵਾਰ ਵੀ ਹਿਊਮਨ ਰਾਈਟਸ ਦੀ ਗੱਲ ਕਰਨ ਦਾ ਜਜ਼ਬਾ ਮੌਜੂਦ ਸੀ, ਔਰ ਉਹਨਾਂ ਨੇ ਖੁਦ ਵੀ ਹਿਊਮਨ ਰਾਈਟਸ ਦੀ ਐਡਵੋਕੇਸੀ ਜਿਹੜੀ ਹੈ ਉਹਨੂੰ ਅਪਣਾਇਆ ਆਪਣੇ ਤਾਲਬ ਇਲਮੀ ਦੇ ਜ਼ਮਾਨੇ, ਤੇ ਇਹ ਤੇ ਉਹਨਾਂ ਦਾ ਸਥਾਨ ਹੈ। ਲੇਕਿਨ ਹੁਣ ਜਿਹੜੀ ਅਸਲ ਗੱਲ ਹੈ ਜਿਹੜੀ ਦੇਖਣ ਦੀ ਹੈ, ਉਹ ਇਹ ਹੈ ਕਿ ਜਿਹੜਾ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਜਿਸ ਸਿੱਖ ਜੈਨੋਸਾਈਡ ਦੀ ਗੱਲ ਕਰਦੇ ਹਾਂ, ਉਹਨੂੰ ਅਸੀਂ ਸਿਰਫ ਨਵੰਬਰ ਜਾਂ ਜੂਨ 84 ਤੱਕ ਹੀ ਮਹਿਦੂਦ ਕਰ ਦਿੰਦੇ ਹਾਂ ਜੀ।
ਜਿੰਨੇ ਵੀ ਸਿੱਖ ਐਡਵੋਕੇਸੀ ਗਰੁੱਪਾਂ ਦੀ ਮੈਂ ਹੁਣ ਤੱਕ ਜ਼ਿਆਦਾਤਰ ਕੰਮ ਦੇਖਿਆ ਹੈ, ਉਹ ਜਾਂ ਜੂਨ ਤੇ ਗੱਲ ਕਰਦੇ ਨੇ ਜਾਂ ਨਵੰਬਰ 84 ਦੀ ਗੱਲ ਕਰਦੇ ਨੇ, ਤੇ ਗੱਲ ਉੱਥੇ ਮੁੱਕ ਜਾਂਦੀ ਹੈ। ਭਾਈ ਜਸਵੰਤ ਸਿੰਘ ਖਾਲੜਾ ਦਾ ਬਹੁਤ ਵੱਡਾ ਕੰਮ ਇਹ ਹੈ ਕਿ ਸਿੱਖਾਂ ਦੀ ਜੈਨੋਸਾਈਡ ਜਿਹੜੀ 84 ਚ ਸ਼ੁਰੂ ਹੋਈ, ਮੈਂ ਸਮਝਦਾ ਉਹ 84 ਚ ਮੁੱਕੀ ਤਾਂ ਨਹੀਂ, ਉਹ ਅੱਜ ਵੀ ਜਾਰੀ ਉਸਾਰੀ ਹੈ। ਪਰ ਉਹਦੇ ਜਿਹੜੇ ਬਦਤਰੀਨ ਜਿਹੜੇ ਦੌਰ ਹੈ ਉਹ 84 ਤੋਂ ਲੈ ਕੇ 1994 ਤੱਕ ਹੈ, ਜਿਹੜਾ ਤਕਰੀਬਨ 10 ਸਾਲ ਦਾ ਦੌਰ ਹੈ, ਜਿਹਦੇ ਵਿੱਚ ਆਪਰੇਸ਼ਨ ਵੁੱਡ ਰੋਜ਼ ਸ਼ੁਰੂ ਕਰਕੇ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਮਾਰਕ ਟੱਲੀ ਨੇ ਆਪਣੀ ਕਿਤਾਬ 'ਚ ਬੜਾ ਇੱਕ ਮਾਨੀਖੇਜ਼ ਜਿਹੜਾ ਹੈ ਪੈਰਾਗ੍ਰਾਫ ਲਿਖਿਆ ਹੈ। ਉਹ ਕਹਿੰਦਾ ਕਿ ਜਦੋਂ ਪੰਜਾਬ ਦੇ ਵਿੱਚ ਇਹ ਸੰਘਰਸ਼ ਵੀ ਚੱਲ ਰਿਹਾ ਸੀ ਔਰ ਪੰਜਾਬ ਦੀ ਨੌਜਵਾਨੀ ਦਾ ਘਾਣ ਕੀਤਾ ਜਾ ਰਿਹਾ ਸੀ, ਤੇ ਉਸ ਵਕਤ ਜਿੰਨੇ ਅੰਮ੍ਰਿਤਧਾਰੀ ਸਿੱਖ ਸਨ ਉਹ ਨਿਸ਼ਾਨੇ ਤੇ ਸਨ, ਭਾਵੇਂ ਉਹ ਸੰਘਰਸ਼ ਹਿੱਸਾ ਲੈ ਰਹੇ ਸਨ ਜਾਂ ਨਹੀਂ ਜੀ। ਤੇ ਉਹਨੇ ਇੱਕ ਜੁਮਲਾ ਲਿਖਿਆ ਹੈ, ਸੈਂਟੈਂਸ ਦੋ ਨੇ, ਬੇਸਿਕਲੀ 2-3 ਜੁਮਲੇ ਨੇ, ਇੱਕ ਪੈਰਾਗ੍ਰਾਫ ਹੈ ਕਿ ਉਹ ਕਹਿੰਦਾ ਕਿ ਐਨੀ ਨੌਲੇਜ ਆਫ ਅੰਮ੍ਰਿਤਧਾਰੀਜ਼ ਬੈਪਟਾਈਜ਼ਡ ਸਿੱਖਸ who are dangerous and pledged to commit murders, arsons and acts of terrorism should immediately be brought to the notice of authorities. These people may appear harmless from outside, but they are basically committed to terrorism. In the interest of all of us, their identity and whereabouts must always be disclosed. So Mark Ali ने कोट किया कि उस वक्त ਦੇ ਇਸ ਤਰ੍ਹਾਂ ਦੇ official ਮੈਮੋਰੈਂਡਮ ਜਾਰੀ ਹੁੰਦੇ ਸਨ ਜੀ, ਬਿਲਕੁਲ, ਭਾਵੇਂ ਜਿੰਨੇ ਮਰਜ਼ੀ ਤੁਹਾਨੂੰ ਸ਼ਾਂਤਮਈ ਨਜ਼ਰ ਆਉਣ, ਪਰ ਜਿਹੜਾ ਵੀ ਸਿੱਖ ਅੰਮ੍ਰਿਤਧਾਰੀ ਹੈ ਉਹਨੂੰ ਉਹ ਯਕੀਨਨ ਜਾਂ ਤਾਂ ਮਰਡਰਰ ਹੋਏਗਾ ਜਾਂ ਟੈਰਰਿਸਟ ਹੋਏਗਾ, ਉਹਨੂੰ ਹਰ ਸੂਰਤ ਤੁਸੀਂ ਜਿਹੜਾ ਅਥਾਰਟੀਜ਼ ਦੇ ਨੋਟਿਸ ਲਿਆਵੋ। ਸੋ ਇੱਕ ਇਨਡਿਸਕ੍ਰਿਮੀਨੇਟਲੀ ਵੇ ਨਾਲ ਜਿਹੜੇ ਲੋਕ ਜੁਝਾਰੂ ਨਹੀਂ ਸਨ ਉਸ ਸਮੇਂ, ਉਹਨਾਂ ਦਾ ਵੀ ਕਤਲੇਆਮ ਕੀਤਾ ਗਿਆ। ਸਿੱਖਾਂ ਦੀ ਜੈਨੋਸਾਈਡ ਜਿਹੜੀ ਹੈ 10 ਸਾਲ ਬਹੁਤ ਭੈੜੇ ਤਰੀਕੇ ਨਾਲ ਕੀਤੀ ਗਈ। ਇੱਕ ਚੀਜ਼ ਜਿਹੜੀ ਅਸੀਂ ਭੁੱਲ ਜਾਂਦੇ ਹਾਂ ਸਿੱਖ ਜੈਨੋਸਾਈਡ ਦੇ ਹਵਾਲੇ ਨਾਲ ਹਾਈਲਾਈਟ ਕਰਨਾ ਜੀ, ਉਹ ਹੈ ਕਿ ਜਿਹੜਾ ਟੈਰਰਿਜ਼ਮ ਡਿਸਰਪਟਿਵ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਪਾਸ ਕੀਤਾ ਗਿਆ, ਉਹਦੇ ਰਾਹੀਂ ਇੰਡੀਅਨ ਸਰਕਾਰ ਨੇ ਕਿਹਾ ਕਿ ਕਿਸੇ ਵੀ ਸਿੱਖ ਨੂੰ ਕਿਸੇ ਸਮੇਂ ਵੀ ਤੁਸੀਂ ਜੇਲ੍ਹ ਖੜ ਸਕਦੇ ਹੋ, ਗ੍ਰਿਫਤਾਰ ਕਰ ਸਕਦੇ ਹੋ, ਬਗੈਰ ਟਰਾਇਲ ਚਲਾਇਆ ਕਰ ਸਕਦੇ ਜੀ। ਅੱਛਾ, ਜਿਹੜੇ ਲੋਕ ਉਸ ਸਮੇਂ ਗ੍ਰਿਫਤਾਰ ਹੋਏ ਉਹਨਾਂ ਦੇ ਵਿੱਚ ਜਿਹੜੇ ਬੰਦੇ ਕਨਵਿਕਟ ਹੋਏ ਆ ਕਿਸੇ ਵੀ ਕ੍ਰਾਈਮ ਦੇ ਹੇਠ, ਉਹ ਸਿਰਫ 1% ਆ। ਯਾਨੀ ਜਿੰਨੇ ਬੰਦੇ ਵੀ ਸਰਕਾਰ ਨੇ ਉਸ ਸਮੇਂ ਫੜੇ ਆ 10 ਸਾਲਾਂ 'ਚ, ਉਹਨਾਂ ਸਿਰਫ 1% ਲੋਕਾਂ ਨੂੰ ਕਨਵਿਕਟ ਕੀਤਾ ਗਿਆ। ਇਹਦਾ ਮਤਲਬ ਹੈ ਕਿ 99% ਸਿੱਖ ਜਿਹੜੇ ਉਸ ਵੇਲੇ ਫੜ ਕੇ ਜੇਲ੍ਹਾਂ 'ਚ ਦਿੱਤੇ ਗਏ ਜਾਂ ਜਿਨ੍ਹਾਂ ਦਾ ਘੱਲੂਕਾਰਾ ਕੀਤਾ ਗਿਆ, ਉਹ ਸਾਰੇ ਨਿਰਦੋਸ਼ੀ ਸੀ ਜੀ। ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਸ ਵਕਤ ਜਿਹੜਾ ਕ੍ਰਿਮੀਨਲ ਪ੍ਰੋਸੀਜਰ ਕੋਡ ਸੀ ਉਹਦੇ 'ਚ ਸਰਕਾਰ ਨੇ ਅਮੈਂਡਮੈਂਟਸ ਕੀਤੀਆਂ ਔਰ ਕਈ ਪ੍ਰੀ ਜੁਡੀਸ਼ੀਅਲ ਮਰਡਰ ਕੀਤੇ ਗਏ। ਇੰਡੀਅਨ ਕਨਸਟੀਟਿਊਸ਼ਨ ਦੀ ਜਿਹੜੀ ਧਾਰਾ 21 ਹੈ ਉਹ ਜਿਹੜੀ ਹੈ ਲੋਕਾਂ ਨੂੰ ਜੀਵਨ ਦਾ ਅਧਿਕਾਰ ਦਿੰਦੀ ਹੈ, ਲੇਕਿਨ ਇੰਡੀਅਨ ਪਾਰਲੀਮੈਂਟ ਨੇ ਫਿਰ ਧਾਰਾ 59 ਜਿਹੜੀ ਉਹਦੀ ਅਮੈਂਡਮੈਂਟ ਹੈ ਉਹ ਪਾਸ ਕਰਕੇ ਤੇ ਆਰਟੀਕਲ 29 ਜਿਹੜਾ ਜੀਵਨ ਦਾ ਅਧਿਕਾਰ ਦਿੰਦਾ ਹੈ ਉਹਨੂੰ ਸਸਪੈਂਡ ਕਰ ਦਿੱਤਾ ਸੀ ਜੀ, ਔਨ ਦਾ ਬੇਸਿਸ ਆਫ ਇੰਟਰਨਲ ਸੋ ਕਾਲਡ ਡਿਸਟਰਬੈਂਸਿਸ, ਔਰ ਪੰਜਾਬ ਨੂੰ ਇੱਕ ਟਰਬਲਡ ਏਰੀਆ ਕਰਾਰ ਦਿੱਤਾ। ਸੋ 1984 ਤੋਂ 94 ਤੱਕ ਜਿਹੜਾ ਪੰਜਾਬ 'ਚ ਕਤਲੇਆਮ ਹੋਇਆ ਹੈ ਉਹ ਸ਼ਾਇਦ ਅੱਜ ਵੀ ਅਸੀਂ ਉਸ ਤਰੀਕੇ ਨਾਲ ਦੁਨੀਆ ਸਾਹਮਣੇ ਨਹੀਂ ਲਿਆ ਸਕੇ। ਔਰ ਭਾਈ ਜਸਵੰਤ ਸਿੰਘ ਖਾਲੜਾ ਦੀ ਇਹ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਕਿ ਉਹਨਾਂ ਨੇ ਉਹ ਮੈਸ ਕ੍ਰੀਮੇਸ਼ਨ ਸਾਈਟ ਜਿਹੜੀਆਂ ਨੇ ਉਹ ਲੱਭੀਆਂ, ਲੋਕਾਂ ਦੇ ਸਾਹਮਣੇ ਲਿਆਏ। ਜਿਹੜੀ ਉਹਨਾਂ ਨੇ ਦੁਰਗਿਆਨਾ ਮੰਦਿਰ, ਪੱਤੀ ਤੇ ਤਰਨਤਾਰਨ ਦੀਆਂ 3 ਵੱਡੀਆਂ ਸਾਈਟਸ ਦਾ ਜਿਹੜਾ ਹੈ ਉਹ ਰਿਕਾਰਡ ਲੋਕਾਂ ਸਾਹਮਣੇ ਲਿਆਂਦਾ ਜੀ। ਪਰ ਤੁਸੀਂ ਇਹ ਅੰਦਾਜ਼ਾ ਲਾਓ ਕਿ ਇਹ ਸਿਰਫ ਜਿਹੜਾ ਰਿਕਾਰਡ ਉਹ ਸਾਹਮਣੇ ਲਿਆ ਸਕੇ ਉਹ ਸਿਰਫ 3 ਮੈਸ ਕ੍ਰੀਮੇਸ਼ਨ ਸਾਈਟਸ ਦਾ ਸੀ, ਜਿੱਥੇ ਅਨੇਕਾਂ ਹੀ ਸਿੱਖ ਜਿਹੜੇ ਨੇ ਉਹ ਬਗੈਰ ਦੱਸਿਆ ਇੰਟਰਨਲੀ ਡਿਸਪਲੇਸਡ ਲੋਕ ਜਿਹੜੇ ਟਾਰਚਰ ਦਾ ਨਿਸ਼ਾਨਾ ਬਣੇ, ਉਹਨਾਂ ਨੂੰ ਸਾੜਿਆ ਗਿਆ, ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਜੀ। ਲੇਕਿਨ ਇਹ ਤਾਂ ਸਿਰਫ 3 ਸਾਈਟਸ ਦਾ ਪਤਾ ਉਹ ਚਲਾ ਸਕੇ। ਇਸ ਤਰ੍ਹਾਂ ਦੀਆਂ ਅਨੇਕਾਂ ਹੀ ਸਾਈਟਸ ਪੰਜਾਬ 'ਚ ਹੋਣਗੀਆਂ ਯਕੀਨਨ, ਕਿਉਂਕਿ ਅਸੀਂ ਤਾਂ ਖੈਰ ਉਸ ਸਮੇਂ ਬਹੁਤ ਛੋਟੇ ਸੀ, ਕਿਉਂਕਿ ਮੇਰਾ ਜਨਮ ਜਿਹੜਾ ਹੈ 1980 ਦਾ, ਪਰ ਮੈਂ ਕਿਉਂਕਿ ਪੜ੍ਹਨਾ ਲਿਖਣਾ ਛੇਤੀ ਸਿੱਖ ਲਿਆ ਸੀ। ਤੇ ਇਹ 1988 ਦੀ ਗੱਲ ਹੈ। ਮੈਂ ਕਿਉਂਕਿ ਇੱਕ ਅਖਬਾਰ ਨਿਕਲਦਾ ਸੀ, ਮੈਗਜ਼ੀਨ ਸੀ ਪਾਕਿਸਤਾਨ ਜਿਹਨੂੰ ਅਖਬਾਰੇ ਜਹਾਨ ਕਿਹਾ ਜਾਂਦਾ, ਤੇ ਉਸ ਸਮੇਂ ਮੈਂ ਉਹਦੇ 'ਚ ਇੱਕ ਪੜ੍ਹੀ ਸੀ, ਇੱਕ ਨਿਊਜ਼ ਆਰਟੀਕਲ ਪੜ੍ਹਿਆ ਸੀ ਕਿ 1988 ਜਿਹਨੂੰ ਪੰਜਾਬ ਦੇ ਪਾਕਿਸਤਾਨੀ ਪੰਜਾਬ 'ਚ ਹੜ੍ਹ ਆਇਆ ਤੇ
ਤਕਰੀਬਨ 2000 ਬੋਡੀਜ਼ ਜਿਹੜੀਆਂ ਸੀ, ਡੈਡ ਬੋਡੀਜ਼, ਟੌਰਚਰ ਸ਼ੁਦਾ ਲੋਕਾਂ ਦੀਆਂ ਜਿਹੜੀ ਸਿੰਘਾਂ ਦੀਆਂ ਬੋਡੀਜ਼ ਸਨ, ਉਹ ਰੁੜ ਕੇ ਜਿਹੜੀਆਂ ਸਨ ਉਹ ਪਾਕਿਸਤਾਨੀ ਪੰਜਾਬ 'ਚ ਆ ਗਈਆਂ ਸਨ ਜੀ। ਤਾਂ ਟੌਰਚਰ ਦਾ ਇਹ ਲੈਵਲ ਸੀ ਉਸ ਸਮੇਂ। ਔਰ ਤੁਹਾਨੂੰ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਪਤਾ ਹੋਵੇ ਕਿ ਹਰਿਆਣਾ ਦੀ ਗਵਰਨਮੈਂਟ ਨੇ, ਪੰਜਾਬ ਦੀ ਗਵਰਨਮੈਂਟ ਨੇ ਪ੍ਰੋਟੈਸਟ ਕੀਤਾ ਸੀ ਕਿ ਦਰਿਆਵਾਂ ਤੇ ਨਹਿਰਾਂ ਦੇ ਵਿੱਚ ਇੰਨੀਆਂ ਜ਼ਿਆਦਾ ਲੋਕਾਂ ਦੀਆਂ ਬੋਡੀਆਂ, ਡੈਡ ਬੋਡੀਜ਼ ਜਿਹੜੀਆਂ ਨੇ ਉਹ ਤਰਦੀਆਂ ਹਰਿਆਣੇ ਵਿੱਚ ਆ ਵੜੀਆਂ ਨੇ ਕਿ ਜਿਹਦੀ ਵਜ੍ਹਾ ਤੋਂ ਜਿਹੜਾ ਇਰੀਗੇਸ਼ਨ ਸਿਸਟਮ ਹੈ ਉਹ ਡਿਸਟਰਬ ਹੋ ਰਿਹਾ। ਸੋ ਇਸ ਤੋਂ ਸਾਨੂੰ ਅੰਦਾਜ਼ਾ ਲਾ ਲੈਣਾ ਚਾਹੀਦਾ ਹੈ ਕਿ ਇਹਨਾਂ 10 ਸਾਲਾਂ ਦੇ ਵਿੱਚ ਪੰਜਾਬ ਦੀ ਨੌਜਵਾਨੀ ਦਾ ਔਰ ਅੰਮ੍ਰਿਤਧਾਰੀ ਸਿੱਖਾਂ ਦਾ ਇਸ ਤਰੀਕੇ ਨਾਲ ਘੱਲੂਘਾਰਾ ਕੀਤਾ ਗਿਆ, ਉਹਨਾਂ ਦੀ ਜੈਨੋਸਾਈਡ ਕੀਤੀ ਗਈ। ਸੋ ਸਾਨੂੰ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਜਿੱਥੇ ਅਸੀਂ ਸਲਾਮ ਪੇਸ਼ ਕਰਦੇ ਹਾਂ, ਸਾਨੂੰ ਉਹਨਾਂ ਦੇ ਕਾਜ਼ ਨੂੰ ਵੀ ਅੱਗੇ ਲੈ ਕੇ ਤੁਰਨਾ ਚਾਹੀਦਾ ਵਾ। ਔਰ ਸਿਰਫ ਗੱਲ ਜਿਹੜੀ ਹੈ ਉਹ ਜੂਨ ਔਰ ਨਵੰਬਰ 84 ਦੇ ਘੱਲੂਘਾਰਿਆਂ ਤੇ ਨਹੀਂ ਮੁਕਾ ਦੇਣੀ ਚਾਹੀਦੀ ਜੀ। ਜਿਹੜੀ ਗੱਲ ਤੁਸੀਂ ਪੁੱਛੀ ਕਿ ਪੰਜਾਬ 'ਚ ਕੁਛ ਬਦਲਿਆ, ਮੈਂ ਨਹੀਂ ਸਮਝਦਾ ਕਿ ਕੁਛ ਵੀ ਬਦਲਿਆ। ਪੰਜਾਬ ਦੀ ਨੌਜਵਾਨੀ ਨੂੰ ਪਹਿਲਾਂ ਜਾਲੀ ਝੂਠੇ ਪੁਲਿਸ ਮੁਕਾਬਲੇ ਕਰਕੇ ਮਾਰਿਆ ਗਿਆ। ਪੰਜਾਬ ਦੀ ਜਿਹੜੀ ਜੁਝਾਰੂ ਬਲਵਾਨ ਨਸਲ ਸੀ ਉਹ ਮੁਕਾ ਦਿੱਤੀ ਗਈ ਤੇ ਉਸ ਤੋਂ ਵੱਡਾ ਕੰਮ ਫਿਰ ਕੀਤਾ ਗਿਆ ਕਿ ਪੰਜਾਬ ਦੀ ਉਸੇ ਨੌਜਵਾਨ ਨਸਲ ਨੂੰ ਨਸ਼ਿਆਂ ਤੇ ਲਾ ਕੇ ਅੱਜ ਮਾਰਿਆ ਜਾ ਰਿਹਾ ਜੀ। ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਪਹਿਲਾਂ ਹਮਲੇ ਕੀਤੇ ਜਾਂਦੇ ਸੀ, ਅੱਜ ਵੀ ਪੰਜਾਬ 'ਚ ਜਿਸ ਵੇਲੇ ਇੱਕ ਦਸਤਾਰ ਪਾਉਣ ਵਾਲਾ ਰਾਜ ਕਰ ਰਿਹਾ ਆਪਾਂ, ਗੁਰੂ ਗ੍ਰੰਥ ਸਾਹਿਬ ਜੀ ਤੇ ਉਸ ਤਰ੍ਹਾਂ ਹੀ ਹਮਲੇ ਹੁੰਦੇ ਨੇ। ਜਿਸ ਤਰ੍ਹਾਂ ਸਿੱਖ ਆਈਡੈਂਟਿਟੀ ਤੇ ਪਹਿਲਾਂ ਹਮਲੇ ਹੁੰਦੇ ਸਨ, ਉਸ ਤਰ੍ਹਾਂ ਹੀ ਪੰਜਾਬ ਦੇ ਵਿੱਚ ਅੱਜ ਵੀ ਸਿੱਖਾਂ ਦੀ ਆਈਡੈਂਟਿਟੀ ਤੇ RSS ਔਰ ਹਿੰਦੂਤਵੀ ਫੋਰਸਿਸ ਜਿਹੜੀਆਂ ਉਸ ਇਸ ਵਕਤ ਦੀ ਸਰਕਾਰ ਨਾਲ ਮਿਲੀਆਂ ਹੋਈਆਂ ਨੇ, ਅੱਜ ਵੀ ਉਸ ਤਰ੍ਹਾਂ ਹੀ ਹਮਲੇ ਕਰ ਰਹੀਆਂ ਨੇ। ਇਸ ਵਾਸਤੇ ਮੈਂ ਸਮਝਦਾ ਹਾਂ ਕਿ ਕੁਛ ਵੀ ਨਹੀਂ ਬਦਲਿਆ। ਲੇਕਿਨ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਦੀ ਜਿਹੜੀ ਪਰਸਨੈਲਿਟੀ ਹੈ ਉਹਦੇ ਵਿੱਚ ਅੱਜ ਦੇ ਜਿਹੜੇ ਲੋਕ ਜਿਹੜੇ ਸਿੱਖ ਹਿਊਮਨ ਰਾਈਟਸ ਦੀ ਗੱਲ ਕਰਦੇ ਨੇ ਉਹਨਾਂ ਵਾਸਤੇ 2-3 ਬਹੁਤ ਵੱਡੇ ਸਬਕ ਨੇ। ਉਹਦੇ ਸਭ ਤੋਂ ਵੱਡਾ ਸਬਕ ਤੇ ਇਹ ਹੈ ਕਿ ਜਿਹੜੀ ਲੋਕ ਵੀ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਨੇ ਜੀ, ਉਹਨਾਂ ਨੂੰ ਬਹੁਤ ਵੱਡੀਆਂ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ। ਬਾਹਰ ਬਹਿ ਕੇ ਪੰਜਾਬ ਤੋਂ ਚੰਗੀਆਂ ਕਮਰਿਆਂ 'ਚ ਅੱਛੇ ਬਿਜ਼ਨਸ ਕਰਕੇ ਹੱਕਾਂ ਦੀ ਗੱਲ ਕਰਨੀ ਬੜੀ ਸੌਖੀ ਹੈ। ਉਸ ਦੇਸ਼ 'ਚ ਰਹਿ ਕੇ, ਉਸ ਧਰਤੀ ਤੇ ਰਹਿ ਕੇ ਜ਼ੁਲਮੀ ਸਰਕਾਰਾਂ ਦਾ ਮੁਕਾਬਲਾ ਕਰਕੇ ਹੱਕਾਂ ਦੀ ਗੱਲ ਕਰਨੀ ਬੜੀ ਔਖੀ ਹੈ। ਸੋ ਜਿਹੜੇ ਲੋਕ ਬਾਹਰ ਬਹਿ ਕੇ ਪੰਜਾਬ ਦਾ ਰੋਣਾ ਰੋਂਦੇ ਰਹਿੰਦੇ ਨੇ ਔਰ ਜਿਨ੍ਹਾਂ ਦਾ ਕੇਸ ਵੀ ਕੋਈ ਨਹੀਂ, ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਇਹ ਚਾਹੀਦਾ ਕਿ ਆਪਣੇ ਦੇਸ਼ ਵਾਪਸ ਜਾਣ ਔਰ ਉੱਥੇ ਜਾ ਕੇ ਹੱਕਾਂ ਦੀ ਗੱਲ ਕਰਨ, ਉੱਥੇ ਕੁਰਬਾਨੀ ਦੇਣ ਲਈ ਤਿਆਰ ਹੋਣ, ਤਾਂ ਹੀ ਪੰਜਾਬ ਦੇ ਵਿੱਚ ਤਬਦੀਲੀ ਆ ਸਕਦੀ ਹੈ ਜੀ। ਦੂਸਰੀ ਗੱਲ ਜਿਹੜੀ ਖਾਲੜਾ ਸਾਹਿਬ ਦੀ ਜ਼ਿੰਦਗੀ ਤੋਂ ਮੈਂ ਇਹ ਸਿੱਖੀ ਹੈ ਕਿ ਉਹ ਬਹੁਤ ਦਲੇਰ ਆਦਮੀ ਸਨ। ਤੁਹਾਨੂੰ ਪਤਾ ਕਿ ਜਦੋਂ 95 ਦੇ ਵਿੱਚ ਉਹਨਾਂ ਨੂੰ ਡਿਸਅਪੀਅਰ ਹੋਏ ਨੇ, ਫਿਰ ਟੌਰਚਰ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਉਸ ਤੋਂ ਪਹਿਲਾਂ ਕੈਨੇਡਾ ਆਏ ਸੀ। ਇੱਥੇ ਉਹਨਾਂ ਨੇ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਨੂੰ ਐਡਰੈਸ ਕੀਤਾ, ਉਹਨਾਂ ਦੇ ਸਾਹਮਣੇ ਮਸਲਾ ਰੱਖਿਆ। ਉਹ ਚਾਹੁੰਦੇ ਤੇ ਉਸ ਵਕਤ ਅਸਾਈਲਮ ਕਲੇਮ ਕਰ ਲੈਂਦੇ ਕਿਉਂਕਿ ਖਾਲੜਾ ਸਾਹਿਬ ਦਾ ਆਪਣੇ ਹੱਥ ਦੀ ਅੰਦਰ ਲਿਖੀ ਹੋਈ ਲਿਖਤ ਹੈ ਕਿ ਅਗਰ ਕਿ ਉਹਨਾਂ ਨੂੰ ਖਤਰਾ ਸੀ ਕਿ ਉਹਨਾਂ ਨੂੰ ਇਸ ਤਰ੍ਹਾਂ ਜਿਹੜਾ ਹੈ ਉਹ ਐਬਡਕਟ ਕੀਤਾ ਜਾਏਗਾ ਔਰ ਸ਼ਾਇਦ ਉਹ ਸ਼ਹੀਦੀ ਪ੍ਰਾਪਤ ਕਰ ਜਾਣ ਤੇ ਉਹ ਚਾਹੁੰਦੇ ਤੇ ਉਸ ਵੇਲੇ ਅਸਾਈਲਮ ਕਲੇਮ ਕਰਕੇ ਇੱਥੇ ਹੀ ਸੈਟਲ ਹੋ ਜਾਂਦੇ ਕੈਨੇਡਾ ਵਿੱਚ। ਲੇਕਿਨ ਉਹਨਾਂ ਨੇ ਆਪਣਾ ਸੰਘਰਸ਼ ਜਾਰੀ ਰੱਖਣ ਵਾਸਤੇ ਕੈਨੇਡਾ ਦੇ ਦੌਰੇ ਤੋਂ ਬਾਅਦ ਉਹ ਫਿਰ ਵਾਪਸ ਹਿੰਦੁਸਤਾਨ ਗਏ, ਜਿੱਥੇ ਉਹਨਾਂ ਨੂੰ ਬਾਅਦ ਦੇ ਵਿੱਚ ਅਬਡਕਟ ਕਰਕੇ ਉਹਨਾਂ ਦੀ ਸ਼ਹੀਦੀ ਹੋਈ ਜੀ। ਸੋ ਜਿਹੜੇ ਲੋਕ ਵਾਕਈ ਹੀ ਕਹਿੰਦੇ ਨੇ ਕਿ ਉਹ ਸੰਘਰਸ਼ ਨਾਲ ਜੁੜੇ ਨੇ ਜਾਂ ਸਿੱਖ ਸੋਵਰੈਂਟੀ ਦੀ ਗੱਲ ਕਰਦੇ ਨੇ, ਉਹਨਾਂ ਨੂੰ ਹਰ ਕਿਸਮ ਦੀ ਕੁਰਬਾਨੀ ਲਈ ਤਿਆਰ ਰਹਿਣਾ ਚਾਹੀਦਾ ਵਾ। ਤੇ ਨਾ ਸਿਰਫ ਗੱਲੀ ਬਾਤੀ ਹੀ ਉਹ ਜਿਹੜੇ ਹੈ ਸਿੱਖ ਸੋਵਰੈਂਟੀ ਦੀ ਗੱਲ ਕਰਨ ਔਰ ਲੋਕਾਂ ਨੂੰ ਕਹਿਣ ਕਿ ਤੁਸੀਂ ਕੁਰਬਾਨੀ ਦਿਓ, ਉਹਨਾਂ ਨੂੰ ਆਪੇ ਵੀ ਕੁਰਬਾਨੀ ਦੇਣੀ ਚਾਹੀਦੀ ਹੈ। ਕਿਉਂਕਿ ਹਰ ਆਦਮੀ ਜਿਹੜਾ ਹੈ ਉਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਤੇ ਜਸਵੰਤ ਸਿੰਘ ਖਾਲੜਾ ਔਰ ਇਸ ਤਰ੍ਹਾਂ ਦੇ ਜਿੰਨੇ ਸਿੱਖ ਸੰਘਰਸ਼ ਦੇ ਸ਼ਹੀਦ ਨੇ ਉਹਨਾਂ ਦੀ ਗੱਲਾਂ ਤਾਂ ਕਰਦੇ ਨੇ, ਪਰ ਨਾ ਤਾਂ ਕੋਈ ਚਾਹੁੰਦਾ ਕਿ ਕਿਸੇ ਦੇ ਘਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਰਗਾ ਕੋਈ ਸਪੂਤ ਜੰਮੇ, ਤੇ ਨਾ ਕੋਈ ਚਾਹੁੰਦਾ ਕਿ ਕਿਸੇ ਨੂੰ ਜਿਹੜਾ ਹੈ ਉਹ ਖਾਲੜਾ ਸਾਹਿਬ ਦੀ ਤਰ੍ਹਾਂ ਜਿਹੜੀ ਪਰਸੀਕਿਊਸ਼ਨ ਹੈ ਉਹ ਭੁਗਤਣੀ ਪਵੇ ਜੀ। ਸੋ ਇਹ ਸਾਡੇ ਰੋਲ ਮਾਡਲ ਹਨ, ਸਾਨੂੰ ਖੁਦ ਵੀ ਇਹਨਾਂ ਦੇ ਰਾਹ ਤੇ ਟੁਰਨਾ ਚਾਹੀਦਾ। ਔਰ ਜਿਸ ਤਰੀਕੇ ਨਾਲ ਖਾਸ ਤੌਰ ਤੇ ਖਾਲੜਾ ਸਾਹਿਬ ਨੇ ਸ਼ਾਂਤਮਈ ਢੰਗ ਦੇ ਨਾਲ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਹੈ, ਸਿੱਖਾਂ ਦਾ ਰੋਣਾ ਰੋਇਆ ਹੈ,
ਲੋਕਾਂ ਦੇ ਸਾਹਮਣੇ ਇੱਕ ਸਟਰੋਂਗ ਐਵੀਡੈਂਸ ਲੈ ਕੇ ਆਏ ਨੇ, ਉਸ ਸਫ਼ਰ ਨੂੰ ਜਾਰੀ ਰਹਿਣਾ ਚਾਹੀਦਾ। ਖਾਲੜਾ ਸਾਹਿਬ ਦੇ ਬਾਅਦ ਮੈਂ ਨਹੀਂ ਦੇਖਿਆ ਕਿ ਕਿਸੇ ਨੇ ਵੀ ਇਨਵੈਸਟੀਗੇਟਿਵ ਤਰੀਕੇ ਦੇ ਨਾਲ ਜਾ ਕੇ ਲੱਭਣ ਦੀ ਕੋਸ਼ਿਸ਼ ਕੀਤੀ ਹੋਵੇ ਕਿ ਸਿੱਖਾਂ ਦੀ ਜੈਨੋਸਾਈਡ ਦਾ ਲੈਵਲ ਕੀ ਸੀ, ਕਿੰਨੇ ਸਿੰਘ ਜਿਹੜੇ ਆ ਉਹ ਸ਼ਹੀਦ ਕੀਤੇ ਗਏ। ਔਰ ਮੈਂ ਸਮਝਦਾ ਕਿ ਜਿਹੜੀਆਂ 3 ਸਾਈਟਾਂ ਲੱਭੀਆਂ ਵਾ ਉਹ ਹਿਟਲਰ ਦੇ ਗੈਸ ਚੈਂਬਰ ਤੋਂ ਘੱਟ ਤਾਂ ਨਹੀਂ ਜੀ। ਔਰ ਇਹ ਕੰਮ ਜਾਰੀ ਰਹਿਣਾ ਚਾਹੀਦਾ ਸੀ। 95 ਦੇ ਬਾਅਦ ਮੈਨੂੰ ਨਹੀਂ ਨਜ਼ਰ ਆਉਂਦਾ ਵੀ ਖਾਲੜਾ ਸਾਹਿਬ ਦਾ ਮਿਸ਼ਨ ਕਿਸੇ ਨੇ ਅੱਗੇ ਵਧਾਇਆ ਹੋਵੇ ਔਰ ਉਸੇ ਢੰਗ ਤੇ ਇਨਵੈਸਟੀਗੇਟਿਵ ਤਰੀਕੇ ਨਾਲ ਰਿਕਾਰਡ ਲੱਭੇ ਹੋਣ। ਹੁਣ ਖਾਲੜਾ ਸਾਹਿਬ ਨੇ ਜਿਹੜੇ ਰਿਕਾਰਡ ਲੱਭੇ ਸਨ ਜਿਨ੍ਹਾਂ ਲੋਕਾਂ ਦੇ ਡਿਸਪਲੇਸਮੈਂਟ ਦੇ, ਉਹਦਾ ਸਾਜ ਕੀ ਕੀਤਾ ਵਾ? ਉਹਦੇ ਬਾਅਦ ਅਸਾਂ ਉਹ ਝੰਡਾ ਚੁੱਕ ਕੇ ਸਾਨੂੰ ਅੱਗੇ ਵਧਣਾ ਚਾਹੀਦਾ ਸੀ। ਇਸ ਤਰ੍ਹਾਂ ਦੇ ਹੋਰ ਕੇਸ ਦੁਨੀਆ ਦੇ ਸਾਹਮਣੇ ਲਿਆਉਣੇ ਚਾਹੀਦੇ ਸਨ। ਅੱਜ ਖਾਲੜਾ ਸਾਹਿਬ ਦੇ ਨਾਂ ਦੇ ਮੁਖਤਲਿਫ ਯੂਨੀਵਰਸਿਟੀਆਂ ਦੇ ਵਿੱਚ ਹਿਊਮਨ ਰਾਈਟਸ ਦੀਆਂ ਚੇਅਰਸ ਬਣਾਉਣੀਆਂ ਸਾਨੂੰ ਚਾਹੀਦੀਆਂ ਸਨ ਔਰ ਉਹਨਾਂ ਨੂੰ ਜਿਹੜੀ ਐਵੀਡੈਂਸ ਦੁਨੀਆ ਸਾਹਮਣੇ ਆਉਂਦੀ ਸੀ ਉਹਨੂੰ ਮਜ਼ੀਦ ਐਕਸਪੈਂਡ ਕਰਕੇ ਦੁਨੀਆ ਨੂੰ ਦੱਸਣਾ ਚਾਹੀਦਾ ਸੀ ਕਿ ਸਿੱਖਾਂ ਦੀ ਜੈਨੋਸਾਈਡ ਜਿਹੜੀ ਹੈ ਉਹ ਕਿਸ ਤਰੀਕੇ ਨਾਲ ਕੀਤੀ ਗਈ। ਅਸੀਂ ਇਕੱਠੇ ਹੋ ਕੇ ਦਿਨ ਮਨਾ ਲੈਂਦੇ ਹਾਂ, ਆਪਣੇ ਸ਼ਹੀਦਾਂ ਨੂੰ ਯਾਦ ਕਰ ਲੈਂਦੇ ਹਾਂ, ਸੰਗਤ ਇਕੱਠੀ ਹੋ ਕੇ ਆਪੀ ਫਤਿਹ ਬੁਲਾ ਕੇ ਤੇ ਨਾਰੇ ਮਾਰ ਕੇ ਤੇ ਘਰ ਨੂੰ ਟੁੱਟ ਜਾਂਦੀ ਹੈ। ਲੇਕਿਨ ਸਾਡਾ ਬਹੁਤ ਵੱਡਾ ਫੇਲੀਅਰ ਇਹ ਹੈ ਕਿ ਜਿੰਨੀਆਂ ਐਟਰੋਸਿਟੀਜ਼ ਨੇ ਉਹ ਅਸੀਂ ਉਸ ਤਰੀਕੇ ਨਾਲ ਦੁਨੀਆ ਦੇ ਸਾਹਮਣੇ ਅੱਜ ਤੱਕ ਨਹੀਂ ਲਿਆ ਸਕੇ। ਸੋ ਖਾਲੜਾ ਸਾਹਿਬ ਦੀ ਜਿਹੜੀ ਸ਼ਹੀਦੀ ਹੈ ਉਹਨੂੰ ਟ੍ਰਿਬਿਊਟ ਮੇਰੇ ਖਿਆਲ ਹੈ ਪੇਸ਼ ਕਰਨ ਦਾ ਸਭ ਤੋਂ ਵੱਡਾ ਤਰੀਕਾ ਇਹ ਹੈ ਕਿ ਅਸੀਂ ਉਹਨਾਂ ਦੇ ਕੰਮ ਨੂੰ ਜਾਰੀ ਰੱਖੀਏ ਔਰ ਜਿਸ ਢੰਗ ਨਾਲ ਉਹਨਾਂ ਇਨਵੈਸਟੀਗੇਟਿਵ ਤਰੀਕੇ ਨਾਲ ਦੁਨੀਆ ਸਾਹਮਣੇ ਫੈਕਟਸ ਐਂਡ ਫਿਗਰਸ ਦੇ ਨਾਲ ਹਰ ਸ਼ੇ ਸਾਹਮਣੇ ਰੱਖੀਏ, ਐਵੀਡੈਂਸ ਦੇ ਨਾਲ ਰੱਖੀਏ, ਉਹ ਹੀ ਢੰਗ ਅਸੀਂ ਅਪਣਾ ਕੇ ਅੱਜ ਦੁਨੀਆ ਨੂੰ ਦੱਸੀਏ ਕਿ ਸਿੱਖਾਂ ਦੇ ਨਾਲ ਕੀ ਬੀਤਿਆ ਹੈ ਔਰ ਆਉਣ ਵਾਲੇ ਸਮੇਂ ਤੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ। ਜੀ ਡਾਕਟਰ ਚੀਮਾ, ਤੁਸੀਂ ਇਹ ਗੱਲ ਇੱਕ ਸਹੀ ਕਹੀ ਹੈ ਕਿ ਅਸੀਂ ਕੌਮੀ ਤੌਰ ਦੇ ਉੱਤੇ ਇਸ ਪੱਖ ਤੋਂ ਨਾਕਾਮ ਰਹੇ ਹਾਂ ਕਿ ਅਸੀਂ ਉਹਦੇ ਵਿੱਚੋਂ ਕੋਈ ਵੀ ਡਾਟਾ ਨਹੀਂ ਕੰਪਾਈਲ ਕਰ ਸਕੇ ਅਤੇ ਲੋਕਾਂ ਦੇ ਸਾਹਮਣੇ ਨਹੀਂ ਲਿਆ ਸਕੇ ਕਿ ਕੀ ਹੋਇਆ ਅਤੇ ਕਿਵੇਂ ਹੋਇਆ। ਅਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦਾ ਕੋਈ ਉਪਰਾਲਾ ਕੀਤਾ ਜਾ ਸਕੇ। ਅਤੇ ਹੁਣ ਅਸੀਂ ਸਾਡੇ ਅਗਲੇ ਇਸ਼ੂ ਦੇ ਵੱਲ ਚੱਲਦੇ ਹਾਂ, ਜਿਹੜਾ ਕਿ ਪੰਜਾਬ ਦੇ ਨਾਲ ਲੱਗਦਾ ਸੂਬਾ ਹੈਗਾ ਕਸ਼ਮੀਰ। ਉਹਨੂੰ ਤੁਸੀਂ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਜੋ ਉੱਥੇ ਡਿਵੈਲਪਮੈਂਟਸ ਹੋ ਰਹੀਆਂ ਨੇਗੀਆਂ ਉਹਨੂੰ ਇੰਟਰਨੈਸ਼ਨਲ ਪਰਸਪੈਕਟਿਵ ਤੋਂ ਤੁਸੀਂ ਕਿਵੇਂ ਦੇਖਦੇ ਹੋ? ਹਾਲ ਹੀ ਦੇ ਵਿੱਚ ਨਰਿੰਦਰ ਮੋਦੀ ਨੇ G20 ਸਬਮਿਟ ਦੇ ਵਿੱਚ ਕਸ਼ਮੀਰ ਦਾ ਵੀ ਜ਼ਿਕਰ ਕੀਤਾ। ਉਹਨਾਂ ਨੇ ਪਾਕਿਸਤਾਨ ਦੀ ਗੱਲ ਕੀਤੀ ਹੈ ਜਿੱਥੇ ਉਹਨਾਂ ਨੇ ਖਾਸ ਤੌਰ 'ਤੇ ਚਾਈਨਾ ਪਾਕਿਸਤਾਨ ਜਿਹੜਾ ਇਕਨੋਮਿਕ ਕੋਰੀਡੋਰ ਹੈਗਾ ਉਹਦੀ ਗੱਲ ਕਰਦਿਆਂ ਟੈਰਰਿਜ਼ਮ ਦੇ ਨਾਲ ਜੋੜ ਕੇ ਜਿਹੜੀਆਂ ਸਾਰੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ ਇਹਨਾਂ ਨੂੰ ਤੁਸੀਂ ਕਿਵੇਂ ਐਨਾਲਾਈਜ਼ ਕਰਦੇ ਹੋ ਅਤੇ ਜਿਹੜੀ ਸਾਊਥ ਏਸ਼ੀਆ ਦੀ ਪੋਲੀਟਿਕਸ ਹੈਗੀ ਹੈ ਉਹ ਹੁਣ ਕਿਵੇਂ ਚੇਂਜ ਹੋ ਰਹੀ ਹੈ ਅਤੇ ਇਹ ਗੱਲ ਕਿੱਧਰ ਨੂੰ ਜਾ ਰਹੀ ਹੈ? ਦੇਖੋ ਜੀ, ਮੋਦੀ ਨੂੰ ਤਾਂ ਅਸੀਂ ਪਹਿਲਾਂ ਵੀ ਤੁਹਾਡੇ ਪਿਛਲੇ ਕੁਛ ਮੇਰੇ ਖਿਆਲ 10-12 ਦਿਨ ਪਹਿਲਾਂ ਜਦੋਂ ਸਾਡੀ ਗੱਲ ਹੋਈ ਸੀ ਬਲੋਚਿਸਤਾਨ ਔਰ ਕਸ਼ਮੀਰ ਤੇ ਅਸੀਂ ਬੜੀ ਡਿਟੇਲ ਨਾਲ ਗੱਲ ਕੀਤੀ ਸੀ ਔਰ ਜਿਹੜੇ ਸਾਡੇ ਦੇਖਣ ਸੁਣਨ ਵਾਲੇ ਉਹ ਪ੍ਰੋਗਰਾਮ ਨਹੀਂ ਸਨ ਦੇਖ ਸਕੇ, ਅਗਰ ਉਹ ਹੁਣ YouTube ਤੇ ਦੇਖ ਲੈਣ ਜਿਹੜਾ ਤੁਹਾਡੇ ਨਾਲ ਹੀ ਪ੍ਰੋਗਰਾਮ ਸੀ ਤੇ ਉਹਨਾਂ ਨੂੰ ਥੋੜਾ ਜਿਹਾ ਬੈਕਗਰਾਉਂਡ ਪਤਾ ਚੱਲ ਜਾਊਗਾ। ਲੇਕਿਨ ਮੈਂ ਸਮਝਦਾ ਹਾਂ ਕਿ ਮੋਦੀ ਜਿਹੜਾ ਹੈ ਉਹਦੀ ਸਾਰੀ ਸਿਆਸਤ ਹੀ ਜਿਹੜੀ ਹੈ ਨਾਅਰਿਆਂ ਤੇ ਹੈ, ਕਿਉਂਕਿ ਉਹਦੇ 'ਚ ਨਾ ਤਾਂ ਉਹਨੂੰ ਰਾਜ ਕਰਨ ਦਾ ਢੰਗ ਆਉਂਦਾ, ਨਾ ਮੁਲਕ ਚਲਾਉਣ ਦਾ ਢੰਗ ਆਉਂਦਾ, ਨਾ ਉਹਨੂੰ ਇੰਟਰਨੈਸ਼ਨਲ ਡਿਪਲੋਮੇਸੀ ਦਾ ਪਤਾ, ਨਾ ਉਹਨੂੰ ਇੰਟਰਨੈਸ਼ਨਲ ਇਕਨੋਮਿਕਸ ਦਾ ਪਤਾ। ਇਸ ਤੋਂ ਪਹਿਲਾਂ ਉਹ ਬੰਦਾ ਜਿਹਨੂੰ ਇਹ ਮਨਮੋਹਨ ਸਿੰਘ ਆਂਦੇ ਸੀ, ਮਨਮੋਹਨ ਸਿੰਘ, ਉਹਨੂੰ ਮੁਲਕ ਚਲਾਉਣ ਦਾ ਹੀ ਪਤਾ ਸੀ, ਉਹਨੂੰ ਇੰਟਰਨੈਸ਼ਨਲ ਡਿਪਲੋਮੇਸੀ ਦਾ ਵੀ ਪਤਾ ਸੀ। ਇਸ ਵਾਸਤੇ ਉਹਨੇ ਕਦੇ ਨਾ ਨਾਅਰੇ ਲਾਏ ਸਨ ਤੇ ਜਿਹੜੀ ਵੀ ਗੱਲ ਉਹ ਕਰਦਾ ਸੀ ਸੋਚ ਸਮਝ ਕਰਦਾ ਸੀ। ਪਰ ਮੋਦੀ ਕਿਉਂਕਿ ਸਿਰਫ ਨਾਅਰਿਆਂ ਦੀ ਸਿਆਸਤ ਦੀ ਬੁਨਿਆਦ ਤੇ ਪ੍ਰਧਾਨ ਮੰਤਰੀ ਬਣਿਆ, ਸੋ ਉਹ ਬਗੈਰ ਸੋਚੇ ਸਮਝੇ ਹੀ ਨਾਅਰੇ ਲਾ ਦਿੰਦਾ ਔਰ ਉਹਦੇ ਲਈ ਬੜਾ ਸੌਖਾ ਹੈ ਕਿ ਹਰ ਸ਼ਹਿਰ ਨੂੰ ਫੜ ਕੇ ਟੈਰਰਿਜ਼ਮ ਨਾਲ ਜੋੜ ਦੇ। ਮੋਦੀ ਨੂੰ ਘੱਟ ਤੋਂ ਘੱਟ ਔਰ ਜਿਹੜੇ ਇਸ ਤਰ੍ਹਾਂ ਦੇ ਲੋਕ ਜਿਹੜੇ ਹਰ ਸ਼ਹਿਰ ਨੂੰ ਟੈਰਰਿਜ਼ਮ ਨਾਲ ਜੋੜੀ ਜਾਂਦੇ ਨੇ ਉਹਨਾਂ ਨੂੰ ਚਾਹੀਦਾ ਕਿ ਉਹ ਟੈਰਰਿਜ਼ਮ ਸਟੱਡੀਜ਼ ਦੇ ਵਿੱਚ ਕੋਈ ਕੋਰਸ ਕਰ ਲੈਣ ਤਾਂ ਕਿ ਉਹਨਾਂ ਨੂੰ ਪਤਾ ਚੱਲ ਜਾਏ ਕਿ ਟੈਰਰਿਜ਼ਮ ਤੇ ਸੈਲਫ ਡਿਟਰਮੀਨੇਸ਼ਨ 'ਚ ਕੀ ਫਰਕ ਹੁੰਦਾ ਹੈ। ਕਿਉਂਕਿ ਉਹਨਾਂ ਨੂੰ ਬੁਨਿਆਦੀ ਟਰਮੀਨੋਲੋਜੀ ਦਾ ਹੀ ਨਹੀਂ ਪਤਾ ਕਿ ਟੈਰਰਿਜ਼ਮ ਕਿਹੜੀ ਬਲਾ ਦਾ ਨਾਂ ਹੈ ਔਰ ਸੈਲਫ ਡਿਟਰਮੀਨੇਸ਼ਨ ਔਰ ਲੋਕਾਂ ਤੇ ਜਿਹਨੂੰ ਅਤਿਆਚਾਰ ਕੀਤਾ ਜਾਂਦਾ ਔਰ ਆਪਣਾ ਉਹ ਹੱਕ ਮੰਗਦੇ ਨੇ ਸੈਲਫ ਡਿਟਰਮੀਨੇਸ਼ਨ ਦਾ, ਉਹਨੂੰ ਕਿਸ ਤਰ੍ਹਾਂ ਵੱਖ ਕੀਤਾ ਜਾਂਦਾ ਹੈ ਟੈਰਰਿਜ਼ਮ ਤੋਂ। ਤੋ ਉਹ ਬੜਾ ਸੌਖਾ ਹੈ ਦੁਨੀਆ ਦੇ ਅੱਖਾਂ 'ਚ ਧੂੜ ਝੋਂਕਣਾ ਕਿ ਜਿਹੜੀ ਗੱਲ ਵੀ ਹੋਵੇ ਉਹਨੂੰ ਤੁਸੀਂ ਟੈਰਰਿਜ਼ਮ ਨਾਲ ਜੋੜ ਦਿਓ। ਅਨਫੋਰਚੂਨੇਟ ਇਹ ਹੈ ਕਿ 9/11 ਦੇ ਬਾਅਦ ਕਿਉਂਕਿ ਦੁਨੀਆ 'ਚ ਟੈਰਰਿਜ਼ਮ ਬਹੁਤ ਅੱਤਵਾਦ ਫੈਲਿਆ ਹੈ ਔਰ ਅਸੀਂ ਉਹਦੇ ਸਾਰੇ ਹੀ ਨਿੰਦਾ ਕਰਦੇ ਹਾਂ। ਮੁਸਲਮਾਨ ਖੁਦ ਸਭ ਤੋਂ ਜ਼ਿਆਦਾ ਟੈਰਰਿਜ਼ਮ ਦਾ ਸ਼ਿਕਾਰ ਹੋਏ ਹਨ
ਤੇ ਉਹਦੇ ਨਾਲ ਇੱਕ ਨੁਕਸਾਨ ਇਹ ਹੋਇਆ ਕਿ ਜਿਹੜੀਆਂ ਕੌਮਾਂ ਦੀ ਆਜ਼ਾਦੀ ਦੇ ਸੰਘਰਸ਼ ਨੇ ਉਹਨਾਂ ਨੂੰ ਵੀ ਬੜੇ ਆਰਾਮ ਨਾਲ ਟੈਰਰਿਜ਼ਮ ਨਾਲ ਜੋੜ ਦਿੱਤਾ ਜਾਂਦਾ ਹੈ ਜੀ। ਔਰ ਸਾਰੀਆਂ ਕੌਮਾਂ ਨੇ ਅੱਜ ਤੱਕ ਆਮ ਸਟਰਗਲ ਕੀਤੀ ਹੈ ਔਰ ਟੈਰਰਿਜ਼ਮ ਤਾਂ ਬਿਲਕੁਲ ਠੀਕ ਹੈ ਕਸ਼ਮੀਰ 'ਚ ਹੈ, ਪਰ ਉਹ ਟੈਰਰਿਜ਼ਮ ਲੋਕਾਂ ਦੀ ਤਰਫੋਂ ਨਹੀਂ ਹੈ ਬਲਕਿ ਸਟੇਟ ਟੈਰਰਿਜ਼ਮ ਹੈ। ਉਸੇ ਹੀ ਸਟੇਟ ਟੈਰਰਿਜ਼ਮ ਦਾ ਨਿਸ਼ਾਨਾ ਪਹਿਲਾਂ ਸਿੱਖ ਬਣੇ ਨੇ ਔਰ ਕਸ਼ਮੀਰੀ ਵੀ, ਔਰ ਕਸ਼ਮੀਰੀ ਅੱਜ ਵੀ ਉਸੇ ਹੀ ਸਟੇਟ ਟੈਰਰਿਜ਼ਮ ਦਾ ਨਿਸ਼ਾਨਾ ਬਣ ਰਹੇ ਨੇ, ਕਿਉਂਕਿ ਟੈਰਰਿਜ਼ਮ ਦੀ ਕੋਈ ਕਲੀਅਰ ਡੈਫੀਨੇਸ਼ਨ ਤਾਂ ਹੈ ਨਹੀਂ ਅੱਜ ਤੱਕ ਐਗਰੀਡ ਜੀ। ਪਰ ਇੱਕ ਟੈਰਰਿਜ਼ਮ ਦੀ ਕਿਸਮ ਹੁੰਦੀ ਹੈ ਸਟੇਟ ਟੈਰਰਿਜ਼ਮ, ਜਿਹਦਾ ਅੱਜ ਕਸ਼ਮੀਰ ਨਿਸ਼ਾਨਾ ਬਣ ਰਿਹਾ ਹੈ। ਬਾਕੀ ਜਿਹੜੀ ਗੱਲ ਰਹੀ ਚਾਈਨਾ ਦੀ ਔਰ ਪਾਕਿਸਤਾਨ ਦੇ ਸੰਬੰਧਾਂ ਦੀ, ਅਸੀਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਕਿ ਜਿਹੜਾ ਇਕਨੋਮਿਕ ਕੋਰੀਡੋਰ ਪਾਕਿਸਤਾਨ 'ਚ ਬਣਨ ਜਾ ਰਿਹਾ ਉਹ ਭਾਰਤ ਦੀ ਅੱਖਾਂ 'ਚ ਵੀ ਖਟਕਦਾ ਜੀ, ਉਹ ਅਮਰੀਕਾ ਦੀ ਅੱਖਾਂ 'ਚ ਵੀ ਖਟਕਦਾ, ਉਹ ਮਿਡਲ ਈਸਟਰਨ ਰਿਆਸਤਾਂ ਦੀ ਅੱਖਾਂ 'ਚ ਵੀ ਖਟਕਦਾ, ਈਰਾਨ ਦੀ ਅੱਖ 'ਚ ਵੀ ਖਟਕਦਾ ਵਾ। ਸੋ ਇਹ ਸਾਰਾ ਕੁਝ ਜੋ ਹੋ ਰਿਹਾ, ਜਿਹੜੀਆਂ ਸਟੇਟਮੈਂਟਾਂ ਚੱਲ ਰਹੀਆਂ ਕਸ਼ਮੀਰ ਦੇ ਬਾਰੇ, ਕਦੇ ਬਲੋਚਿਸਤਾਨ ਦੀ ਆਜ਼ਾਦੀ ਦੇ ਬਾਰੇ, ਇਹ ਸਾਰੀਆਂ ਜਿਹੜਾ ਸੀਪੈਕ ਮਨਸੂਬਾ ਉਹਨੂੰ ਖਤਮ ਕਰਾਉਣ ਵਾਸਤੇ ਦਿੱਤੀਆਂ ਜਾ ਰਹੀਆਂ ਨੇ। ਲੇਕਿਨ ਮੈਨੂੰ ਇੱਕ ਬਹੁਤ, ਕਿਉਂਕਿ ਮੈਂ ਥੋੜੀ ਜਿਹੀ ਇੰਟਰਨੈਸ਼ਨਲ ਪੋਲਿਟਿਕਸ ਤੇ ਨਜ਼ਰ ਹੈ ਔਰ ਕਿਉਂਕਿ ਮੇਰਾ ਏਰੀਆ ਆਫ ਐਕਸਪਰਟਿਜ਼ ਵੀ ਹੈ ਜੀ, ਮੈਨੂੰ ਸਾਊਥ ਏਸ਼ੀਆ ਦਾ ਅਮਨ ਜਿਹੜਾ ਹੈ ਉਹ ਖਤਰੇ 'ਚ ਨਜ਼ਰ ਆ ਰਿਹਾ ਹੈ। ਔਰ ਅੱਜ ਤੁਹਾਡੇ ਟੀਵੀ ਤੇ ਮੈਂ ਕਹਿ ਦਿਆਂ ਸ਼ਾਇਦ ਕੁਛ ਲੋਕਾਂ ਨੂੰ ਇਹ ਮਜ਼ਾਕ ਹੀ ਲੱਗੇ, ਲੇਕਿਨ ਮੈਨੂੰ ਲੱਗਦਾ ਕਿ ਅਗਰ ਥਰਡ ਵਰਲਡ ਵਾਰ ਕਦੇ ਹੁਣ ਸ਼ੁਰੂ ਹੋਈ ਹੈ ਇਸ ਸ਼ਤਾਬਦੀ 'ਚ ਜੀ, ਉਹ ਇੱਥੇ ਸਾਊਥ ਏਸ਼ੀਆ 'ਚ ਹੀ ਹੋਣੀ ਹੈ, ਕਿਉਂਕਿ ਇਸ ਰੀਜਨ ਦੇ ਜਿਹੜੀ ਇੰਟਰਨੈਸ਼ਨਲ ਪੋਲਿਟਿਕਸ ਦੇ ਡਾਇਨਾਮਿਕਸ ਨੇ ਬਹੁਤ ਤੇਜ਼ੀ ਨਾਲ ਬਦਲ ਰਹੇ ਹਨ। ਔਰ ਉਹਦੇ ਸਭ ਤੋਂ ਅਹਿਮ ਚੀਜ਼ ਇਹ ਹੈ ਕਿ ਚਾਈਨਾ ਦੁਨੀਆ ਦੀ ਇਕਨੋਮਿਕ ਪਾਵਰ ਬਣ ਕੇ ਉੱਠਿਆ ਹੈ ਜੀ, ਔਰ ਉਹ ਆਪਣਾ ਜਿਹੜਾ ਹੈ ਇਨਫਲੂਐਂਸ, ਮਿਲਟਰੀ ਇਨਫਲੂਐਂਸ ਵੀ ਉਸ ਏਰੀਆ 'ਚ ਵਧਾ ਰਿਹਾ। ਤੁਹਾਨੂੰ ਪਤਾ ਕਿ ਇਸ ਵਕਤ ਇੰਡੀਅਨ ਓਸ਼ਨ ਔਰ ਸਾਊਥ ਚਾਈਨਾ ਸੀ ਦੇ ਵਿੱਚ ਜਿਹੜਾ ਹੈ ਛੋਟੇ ਛੋਟੇ ਜਿਹੜੇ ਟਾਪੂ ਨੇ ਉਹ ਤੇ ਚਾਈਨਾ ਨੇ ਆਪਣੀ ਸੋਵਰੇਨਟੀ ਡਿਕਲੇਅਰ ਕਰ ਦਿੱਤੀ ਹੈ ਔਰ ਕੁਝ ਆਰਟੀਫਿਸ਼ੀਅਲ ਟਾਪੂ ਵੀ ਬਣਾਉਣ ਦੀ, ਆਈਲੈਂਡ ਬਣਾਉਣ ਦੀ ਚਾਈਨਾ ਕੋਸ਼ਿਸ਼ ਕਰ ਰਿਹਾ ਜੀ, ਜਿਹੜਾ ਅਮਰੀਕਾ ਨੂੰ ਜ਼ਾਹਿਰ ਹੈ ਵਾਰਾ ਨਹੀਂ ਖਾਂਦਾ, ਉਹਦੀ ਬਹੁਤ ਸਾਰੀ ਸਿਕਿਉਰਿਟੀ ਰੀਜ਼ਨਸ ਨੇ। ਸੋ ਅਮਰੀਕਾ ਨੇ ਹੁਣ ਆਪਣਾ ਇਤਿਹਾਦ ਜਿਹੜਾ ਨਵਾਂ ਬਣਾਇਆ ਹੈ ਉਹ ਇੰਡੀਆ, ਜਾਪਾਨ ਤੇ ਕਿਸੇ ਹੱਦ ਤੱਕ ਕੋਸ਼ਿਸ਼ ਕਰ ਰਹੇ ਨੇ ਕਿ ਇਰਾਨ ਨਾਲ ਉਹਨਾਂ ਦੇ ਤਾਲੁਕ ਚੰਗੇ ਹੋ ਜਾਣ ਅਮਰੀਕੀਆਂ ਦੇ ਜੀ। ਅਫਗਾਨਿਸਤਾਨ ਤੇ ਖੈਰ ਅਮਰੀਕੀ ਫੌਜ ਪਹਿਲਾਂ ਤੋਂ ਮੌਜੂਦ ਹੈ ਤਾਂ ਕਿ ਜਿਹੜਾ ਚਾਈਨਾ ਦਾ ਇਨਫਲੂਐਂਸ ਹੈ ਉਹਨੂੰ ਕਰਟੇਲ ਕੀਤਾ ਜਾ ਸਕੇ। ਔਰ ਇਸੇ ਤਰ੍ਹਾਂ ਦੀ ਪਾਲਿਸੀ ਪਹਿਲਾਂ ਰਸ਼ੀਆ ਦੇ ਖਿਲਾਫ ਅਪਣਾਈ ਗਈ ਸੀ, ਜਿਹਨੂੰ ਆਇਰਨ ਕਰਟਨ ਪਾਲਿਸੀ ਕਿਹਾ ਜਾਂਦਾ ਹੈ ਕਿ ਉਭਰਦੀ ਹੋਈ ਤਾਕਤ ਦੇ ਆਲੇ ਦੁਆਲੇ ਇੱਕ ਵੱਡਾ ਆਇਰਨ ਕਰਟਨ ਜਾਂ ਲੋਹੇ ਦਾ ਪਰਦਾ ਕਰ ਦਿੱਤਾ ਜਾਏ ਤਾਂ ਕਿ ਉਹ ਕ੍ਰਾਸ ਨਾ ਕਰ ਸਕੇ ਉਸ ਆਇਰਨ ਕਰਟਨ ਨੂੰ। ਪਰ ਇਹ ਮੁਮਕਿਨ ਨਹੀਂ ਹੋਣਾ। ਇੰਡੀਆ ਦੀ ਬਹੁਤ ਸਮੇਂ ਤੱਕ ਜਿਹੜੀ ਹੈ ਉਹ ਨਾਨ ਅਲਾਈਨਮੈਂਟ ਦੀ ਪਾਲਿਸੀ ਰਹੀ ਹੈ ਜੀ, ਕਿਉਂਕਿ ਮੋਦੀ ਮੇਰਾ ਖਿਆਲ ਹੈ ਫੋਰਨ ਪਾਲਿਸੀ ਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝਦਾ ਨਹੀਂ, ਉਹ ਨਾਨ ਅਲਾਈਨਮੈਂਟ ਦੀ ਪਾਲਿਸੀ ਤੋਂ ਹਟ ਕੇ ਹੁਣ ਬਹੁਤ ਇਸ ਚੀਜ਼ ਤੇ ਖੁਸ਼ ਹੈ ਕਿ ਅਮਰੀਕੀ ਬਲਾਕ 'ਚ ਵੜ ਰਿਹਾ ਜੀ। ਤੇ ਮੈਨੂੰ ਇਹ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਇਹ ਟੈਨਸ਼ਨਾਂ ਵੱਧਦੀਆਂ ਰਹੀਆਂ ਔਰ ਜਿਹੜੇ ਰੀਜਨਲ ਕੌਨਫਲਿਕਟ ਨੇ ਕਸ਼ਮੀਰ ਸਮੇਤ ਇਹ ਹੱਲ ਨਾ ਹੋਏ ਤੇ ਅਲਟੀਮੇਟਲੀ ਇੱਥੇ ਬਹੁਤ ਵੱਡੀ ਜੰਗ ਹੋਏਗੀ ਔਰ ਅਗਰ ਥਰਡ ਵਰਲਡ ਵਾਰ ਹੋਈ ਤਾਂ ਸਾਊਥ ਏਸ਼ੀਆ 'ਚ ਹੀ ਹੋਏਗੀ। ਔਰ ਦੋਵਾਂ ਮੁਲਕਾਂ ਦੇ ਕੋਲ ਕਿਉਂਕਿ ਨਿਊਕਲੀਅਰ ਵੈਪਨਸ ਨੇ ਔਰ ਚਾਈਨਾ ਕੋਲ ਵੀ ਨਿਊਕਲੀਅਰ ਵੈਪਨਸ ਨੇ ਜੀ, ਉਹਦੇ ਨਾਲ ਖਿੱਤੇ ਦਾ ਅਮਨ ਜਿਹੜਾ ਉਹ ਖਰਾਬ ਹੋ ਸਕਦਾ ਹੈ, ਜਿਹੜਾ ਕਿਸੇ ਦੇ ਹੱਥ ਵੀ ਨਹੀਂ ਹੋਏਗਾ। ਪਰ ਤੁਸੀਂ ਇਹ ਵੀ ਦੇਖੋ ਕਿ ਬ੍ਰਿਟਿਸ਼ ਐਮਪਾਇਰ ਜਿਹੀ ਵੱਡੀ ਐਮਪਾਇਰ ਵੀ 100 ਸਾਲ ਤੋਂ ਜ਼ਿਆਦਾ ਨਹੀਂ ਕੱਢ ਸਕੀ ਔਰ ਟੁਕੜੇ ਟੁਕੜੇ ਹੋ ਗਈ ਜੀ। USSR ਜਿਹੜਾ ਦੁਨੀਆ ਦੀ ਬਹੁਤ ਵੱਡੀ ਤਾਕਤ ਸੀ, ਅਮਰੀਕਾ ਦੇ ਬਰਾਬਰ ਮੁਕਾਬਲੇ ਦੀ ਤਾਕਤ ਸੀ, ਅਗਰ USSR ਟੁੱਟ ਕੇ ਛੋਟੇ ਛੋਟੇ ਟੁਕੜਿਆਂ 'ਚ ਵੰਡਿਆ ਜਾ ਸਕਦਾ ਹੈ ਤੇ ਅਲਟੀਮੇਟਲੀ ਇਟਸ ਵੈਰੀ ਮਚ ਪਾਰਟ ਆਫ ਹਿਸਟੋਰੀਕਲ ਪ੍ਰੋਸੈਸ ਕਿ ਜਿਹੜੀਆਂ ਵੱਡੀਆਂ ਵੱਡੀਆਂ ਰਿਆਸਤਾਂ ਨੇ ਉਹ ਟੁਕੜੇ ਹੋ ਕੇ ਛੋਟੀਆਂ ਛੋਟੀਆਂ ਹੋ ਜਾਂਦੀਆਂ ਨੇ ਔਰ ਉੱਥੇ ਦੀ ਲੀਡਰਸ਼ਿਪ ਵੀ ਨਾਹਲੀ ਦੀ ਵਜ੍ਹਾ ਤੇ ਹੁੰਦੀਆਂ ਨੇ ਜੀ। ਸੋ ਭਾਰਤ ਜਿਸ ਰਾਹ ਤੇ ਟੁਰ ਰਿਹਾ ਹੈ ਸ਼ਾਇਦ ਉਹਦਾ ਹਾਲ ਵੀ ਉਹੀ ਹੋਏਗਾ ਜਿਹੜਾ ਕਦੇ ਬ੍ਰਿਟਿਸ਼ ਐਮਪਾਇਰ ਦਾ ਹੋਇਆ ਜਾਂ USSR ਦਾ ਹੋਇਆ, ਕਿਉਂਕਿ ਜਿਹੜੀਆਂ ਵੱਡੀਆਂ ਰਿਆਸਤਾਂ ਹੁੰਦੀਆਂ ਨੇ ਜਦੋਂ ਕਿਸੇ ਕ੍ਰਾਈਸਿਸ ਨੂੰ ਫੇਸ ਕਰਦੀਆਂ ਨੇ ਤੇ ਉਹਨਾਂ ਦਾ ਫਿਰ ਮੁਖਤਲਿਫ ਹਿੱਸਿਆਂ 'ਚ ਵੰਡਿਆ ਜਾਣਾ ਸੌਖਾ ਹੁੰਦਾ ਬਨਿਸਬਤ ਉਹਨਾਂ ਰਿਆਸਤਾਂ ਦੇ ਜਿਹੜੀਆਂ ਜਿਨ੍ਹਾਂ ਦਾ ਰਕਬਾ ਥੋੜਾ ਹੋਵੇ ਜਾਂ ਜਿਨ੍ਹਾਂ ਦੀ ਆਬਾਦੀ ਥੋੜੀ ਹੋਵੇ। ਸੋ ਮੈਨੂੰ ਆਉਣ ਵਾਲੇ ਸਮੇਂ 'ਚ ਅਗਰ ਮੋਦੀ ਆਪਣੀ ਪਾਲਿਸੀਜ਼ ਨੂੰ ਰਿਵਿਊ ਨਹੀਂ ਕਰਦਾ ਔਰ ਸਿਰਫ ਨਾਅਰਿਆਂ ਦੀ ਸਿਆਸਤ ਕਰਦਾ ਤਾਂ ਮੈਨੂੰ ਲੱਗਦਾ ਹੈ ਕਿ ਇਸ ਖਿੱਤੇ ਦਾ ਅਮਨ ਜਿਹੜਾ ਖਤਰੇ 'ਚ ਹੋਊਗਾ ਉਹਦੇ ਨਤੀਜੇ 'ਚ ਵੀ ਹੋ ਸਕਦਾ ਕਿ ਹਿੰਦੁਸਤਾਨ ਕਿਉਂਕਿ ਕਦੇ ਵੀ ਇੱਕ ਮੁਲਕ ਨਹੀਂ ਸੀ ਜੀ ਔਰ ਇੱਕ ਇਹਨੂੰ ਸਬ ਕੰਟੀਨੈਂਟ ਸੀ,
ਔਰ ਇਹਨੂੰ ਬਰਸਗੀਰ ਕਿਹਾ ਜਾਂਦਾ ਹੈ, ਜਿਹਦੇ ਵਿੱਚ ਬਹੁਤ ਸਾਰੇ ਮੁਲਕ, ਬਹੁਤ ਸਾਰੀਆਂ ਹਕੂਮਤਾਂ ਸਨ। ਸੋ ਆਉਣ ਵਾਲੇ ਸਮੇਂ 'ਚ ਇਹ ਵੀ ਹੋ ਸਕਦਾ ਕਿ ਅਗਰ ਕਨਫਰੰਟੇਸ਼ਨ ਵਧੇ ਤਾਂ ਜਿਸ ਤਰ੍ਹਾਂ ਹਿੰਦੁਸਤਾਨ ਕਿਸੇ ਸਮੇਂ 'ਚ ਹੁੰਦਾ ਸੀ, ਧਰਤੀ ਤਾਂ ਉਹ ਹੀ ਰਹਿਣੀ ਆ, ਪਰ ਬਾਉਂਡਰੀਜ਼ ਬਦਲਦੀਆਂ ਰਹਿੰਦੀਆਂ, ਭਾਰਤ ਦੀਆਂ ਬਾਉਂਡਰੀਜ਼ ਵੀ ਬਦਲ ਸਕਦੀਆਂ। ਤੇ ਉਹਦੇ ਵਿੱਚ ਫਿਰ ਜ਼ਾਹਿਰ ਹੈ ਸਿੱਖਾਂ ਲਈ ਵੀ ਇੱਕ ਮੌਕਾ ਹੈ ਕਿ ਉਹ ਆਪਣਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਇਸਤੇਮਾਲ ਕਰਦੇ ਹੋਇਆ ਆਪਣੇ ਦੇਸ਼ ਦਾ ਮੁਤਾਲਬਾ ਕਰਨ। ਜੀ ਡਾਕਟਰ ਚੀਮਾ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸਾਊਥ ਏਸ਼ੀਆ ਦੇ ਹਵਾਲੇ ਨਾਲ ਤੁਸੀਂ ਅਮਨ ਦੇ ਖਤਰੇ ਦੀ ਗੱਲ ਕੀਤੀ ਹੈ, ਤੇ ਜਿਹੜਾ ਤੁਸੀਂ ਇਹਦਾ ਰਿਜ਼ਲਟ ਤੁਸੀਂ ਪ੍ਰੈਡਿਕਟ ਕਰ ਰਹੇ ਹੋ ਉਹ ਬਲਕਨਾਈਜੇਸ਼ਨ ਕਰ ਰਹੇ ਹੋ ਕਿ ਇੰਡੀਆ ਦੀ ਬਲਕਨਾਈਜੇਸ਼ਨ ਵੱਲ ਵੱਧ ਰਿਹਾ ਹੈ। ਹੋ ਸਕਦਾ ਦੇਰ ਆਰ ਪੋਸੀਬਿਲਿਟੀਜ਼ ਕਿ ਇਹ ਇੱਦਾਂ ਇੰਪਲੀਮੈਂਟ ਹੋਵੇ। ਖਾਸ ਤੌਰ 'ਤੇ ਜਦੋਂ ਅਸੀਂ ਜੰਗ ਦੀ ਦੇਖਦੇ ਹਾਂ ਗੱਲ, ਤੁਸੀਂ ਨਿਊਕਲੀਅਰ ਪਾਵਰਸ ਦੀ ਗੱਲ ਕੀਤੀ ਹੈ। ਇੰਡੀਆ ਵੀ ਨਿਊਕਲੀਅਰ ਪਾਵਰ ਹੈ, ਪਾਕਿਸਤਾਨ ਵੀ ਨਿਊਕਲੀਅਰ ਪਾਵਰ ਹੈ, ਤੇ ਚਾਈਨਾ ਵੀ। ਤੇ ਜਿਹੜੇ ਸਿੱਖ ਚਿੰਤਕ ਹੈਗੇ ਆ ਉਹਨਾਂ ਦਾ ਹਮੇਸ਼ਾ ਇਹ ਉਹ ਹੁੰਦਾ ਕਿ ਜਿਹੜਾ ਪੰਜਾਬ ਹੈ ਉਹ ਈਸਟਰਨ ਪੰਜਾਬ ਹੋਵੇ, ਵੈਸਟਰਨ ਪੰਜਾਬ ਹੋਵੇ, ਉਹ ਵਿਚਾਲੇ ਹੈ, ਤਿੰਨਾਂ ਦੇ ਵਿਚਾਲੇ ਹੈ। ਤੇ ਜੇ ਜੰਗ ਦਾ ਮੈਦਾਨ ਬਣਦਾ ਤਾਂ ਉਹ ਇਹੀ ਪੰਜਾਬ ਬਣੂਗਾ, ਇਹੀ ਖਿੱਤਾ ਬਣੂਗਾ। ਤਾਂ ਇਹਨੂੰ ਜਿਹੜਾ ਤੁਸੀਂ ਇਹ ਰਿਜ਼ਲਟ ਪ੍ਰੈਡਿਕਟ ਕਰ ਰਹੇ ਹੋ, ਤਾਂ ਕੀ ਇਹ ਪੋਸੀਬਲ ਸੋਲਿਊਸ਼ਨ ਵੀ ਇਸ ਪ੍ਰੋਬਲਮ ਦਾ ਇਹੀ ਹੈ ਜਾਂ ਕੋਈ ਹੋਰ ਵੀ ਤੁਸੀਂ ਦੇਖਦੇ ਹੋ ਆਪਣੀ ਨਿਗਾਹ ਦੇ ਵਿੱਚ? ਦੇਖੋ ਜੀ, ਪੰਜਾਬ ਵੀ ਅੱਜ ਤੱਕ ਉਜੜਦਾ ਆਇਆ। ਪੰਜਾਬ ਦੀ ਇਤਿਹਾਸ ਨੂੰ ਤੁਸੀਂ ਦੇਖ ਲਓ, ਸਿਕੰਦਰ ਮਕਦੂਨੀ ਤੋਂ ਲੈ ਕੇ ਮੰਗੋਲ ਹੋਣ, ਸਿਕੰਦਰ ਮਕਦੂਨੀ ਹੋਵੇ, ਅਬਦਾਲੀ ਹੋਵੇ, ਕੋਈ ਹੋਵੇ, ਹਰ ਇੱਕ ਨੇ ਪੰਜਾਬ ਨੂੰ ਹੀ ਆਪਣੇ ਹਮਲਿਆਂ ਦਾ ਨਿਸ਼ਾਨਾ ਬਣਾਇਆ ਔਰ ਪੰਜਾਬ ਹੀ ਬਾਰ-ਬਾਰ ਉਜੜਿਆ ਹੈ। ਤੇ ਮੈਂ ਤਾਂ ਦੁਆ ਕਰਦਾ ਕਿ ਪੰਜਾਬ ਦੁਬਾਰਾ ਨਾ ਉਜੜੇ, ਪਰ ਇਹਦੇ 'ਚ ਇੰਡੀਅਨ ਸਰਕਾਰ ਨੂੰ ਵੀ ਇਹ ਸੋਚਣਾ ਚਾਹੀਦਾ ਔਰ ਇੰਟਰਨੈਸ਼ਨਲ ਪਾਵਰਸ ਨੂੰ ਵੀ ਦੇਖਣਾ ਚਾਹੀਦਾ ਕਿ ਇੰਡੀਆ, ਪਾਕਿਸਤਾਨ ਔਰ ਨਾਲ ਫਿਰ ਚਾਈਨਾ ਲੱਗਦਾ ਹੈ, ਇਹ ਸਾਰੀਆਂ ਨਿਊਕਲੀਅਰ ਸਟੇਟਸ ਨੇ। ਇਹਨਾਂ ਦੇ ਵਿੱਚ ਅਗਰ ਇੱਕ ਬਫਰ ਸਟੇਟ ਕਾਇਮ ਕਰ ਦਿੱਤੀ ਜਾਏ ਸਿੱਖਾਂ ਦੀ, ਤਾਂ ਉਹਦੇ ਨਾਲ ਸਿੱਖਾਂ ਦੀ ਜਿਹੜੀ ਸੋਵਰੈਨਿਟੀ ਦਾ ਖਾਬ ਹੈ ਉਹ ਵੀ ਪੂਰਾ ਹੋ ਜਾਏਗਾ ਔਰ ਇਸ ਖਿੱਤੇ 'ਚ ਅਮਨ ਵੀ ਆ ਜਾਏਗਾ। ਭਾਰਤੀ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਗਰ ਇੱਕ ਬਫਰ ਸਟੇਟ ਬਣ ਜਾਂਦੀ ਹੈ ਤਾਂ ਭਾਰਤ ਦੇ ਹੱਕ 'ਚ, ਨਾ ਕਿ ਭਾਰਤ ਦੇ ਖਿਲਾਫ ਹੈ। ਭਾਰਤ ਪਾਕਿਸਤਾਨ ਦੋਵਾਂ ਦਾ ਡਿਫੈਂਸ ਬਜਟ ਘੱਟ ਹੋ ਜਾਏਗਾ, ਭਾਰਤ ਦਾ ਜਿਹੜਾ ਇੰਨਾ ਜ਼ਿਆਦਾ ਪੈਸਾ ਲੱਗਦਾ ਬਾਰਡਰ ਤੇ ਉਹ ਵੀ ਥੋੜਾ ਹੋ ਜਾਏਗਾ। ਲੇਕਿਨ ਜਿਹੜੀਆਂ ਸਟੇਟਸ ਸਾਊਥ ਏਸ਼ੀਆ 'ਚ ਨੇ ਉਹ ਜਿਹੜਾ ਹੈ ਉਹ ਰੈਸ਼ਨਲ ਅਪਰੋਚ ਜਾਂ ਅਕਲ ਤੋਂ ਕੰਮ ਲੈਣ ਦੀ ਬਜਾਏ ਉਹ ਜਜ਼ਬਾਤੀ ਹੋ ਕੇ ਜ਼ਿਆਦਾ ਸੋਚਦੀਆਂ ਨੇ। ਪਰ ਇੰਟਰਨੈਸ਼ਨਲ ਡਿਪਲੋਮੇਸੀ, ਫੋਰਨ ਪਾਲਿਸੀ ਜਿਹੜੀ ਹੈ ਉਹ ਸੈਂਟੀਮੈਂਟਸ ਤੇ ਨਹੀਂ ਬਣਾਈ ਜਾ ਸਕਦੀ। ਉਹਦੇ ਵਾਸਤੇ ਤੁਹਾਨੂੰ ਸੋਚਣਾ ਸਮਝਣਾ ਚਾਹੀਦਾ ਹੈ ਕਿ ਅਕਲ ਤੋਂ ਕੰਮ ਲੈਣਾ ਚਾਹੀਦਾ, ਕਿਹੜੀ ਚੀਜ਼ ਤੁਹਾਡੇ ਦੇਸ਼ ਲਈ ਚੰਗੀ ਹੈ। ਹੁਣ ਤੁਸੀਂ ਦੇਖੋ, ਜਿਸ ਤਰ੍ਹਾਂ ਯੂਨਾਈਟਿਡ ਕਿੰਗਡਮ ਇੱਕ ਬਹੁਤ ਛੋਟਾ ਜਿਹਾ ਮੁਲਕ ਹੈ ਜੀ। ਇੱਥੇ ਹਮੇਸ਼ਾ ਆਇਰਲੈਂਡ ਦੇ ਵਿੱਚ ਲੜਾਈ ਰਹਿੰਦੀ ਸੀ, ਕਮਿਊਨਲ ਟੈਂਸ਼ਨ ਰਹਿੰਦੀ ਸੀ, ਲੜਾਈ ਖਤਮ ਹੋਣ ਦਾ ਨਾਂ ਨਹੀਂ ਸੀ ਲੈਂਦੀ। ਇੱਥੇ ਦੀ ਸਰਕਾਰ ਨੇ ਬੜਾ ਅੱਛਾ ਫੈਸਲਾ ਕੀਤਾ ਕਿ ਉਹਨਾਂ ਨੇ ਰਿਪਬਲਿਕ ਆਫ ਆਇਰਲੈਂਡ ਨੂੰ ਆਜ਼ਾਦ ਕਰ ਦਿੱਤਾ ਔਰ ਉਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਉੱਥੇ ਮਿਲੀਟੈਂਸੀ ਵੀ ਚੱਲੀ ਹੈ ਔਰ ਆਰਮ ਸਟਰਗਲ ਵੀ ਚੱਲੀ ਹੈ ਜੀ, ਉਹ ਅੱਜ ਖਤਮ ਹੋ ਗਈ ਹੈ। IRA ਵਰਗੀਆਂ ਸੰਸਥਾਵਾਂ ਜਿਹੜੀਆਂ ਬਹੁਤ ਦੇਰ ਲੜਦੀਆਂ ਭਿੜਦੀਆਂ ਰਹੀਆਂ ਨੇ, ਉਹ ਹੁਣ ਸਕੂਨ ਨਾਲ ਉਹਨਾਂ ਦਾ, ਕਿਉਂਕਿ ਆਪਣਾ ਦੇਸ਼ ਰਿਪਬਲਿਕ ਆਫ ਆਇਰਲੈਂਡ ਮੌਜੂਦ ਹੈ ਜੀ, ਤੇ ਉਹ ਸਕੂਨ ਦੀ ਜ਼ਿੰਦਗੀ ਗੁਜ਼ਾਰ ਰਹੀਆਂ ਨੇ। ਸੋ ਭਾਰਤ ਤਾਂ ਬਹੁਤ ਵੱਡਾ ਮੁਲਕ ਹੈ। ਅਗਰ ਇੱਕ ਬਫਰ ਸਟੇਟ ਬਣ ਜਾਏ ਇੰਡੀਆ ਪਾਕਿਸਤਾਨ ਦੇ ਬਾਰਡਰ ਤੇ, ਜਿਹੜੀ ਇੱਕ ਪਾਸੇ ਚਾਈਨਾ ਨੂੰ ਲੱਗਦੀ ਹੋਵੇ, ਇੱਕ ਪਾਸੇ ਪਾਕਿਸਤਾਨ ਨੂੰ ਲੱਗਦੀ ਹੋਵੇ, ਇੱਕ ਪਾਸੇ ਇੰਡੀਆ ਨੂੰ ਲੱਗਦੀ ਹੋਵੇ, ਤਾਂ ਉਹਦੇ ਨਾਲ ਘੱਟ ਤੋਂ ਘੱਟ ਇੰਡੀਆ ਦਾ ਡਿਫੈਂਸ ਬਜਟ ਘੱਟ ਜਾਊਗਾ ਔਰ ਦੂਸਰਾ ਇਹ ਹੈ ਕਿ ਨਿਊਕਲੀਅਰ ਵਾਰ ਦਾ ਜਿਹੜਾ ਖਤਰਾ ਹੈ ਉਹ ਘੱਟ ਜਾਊਗਾ। ਔਰ ਬਾਕੀ ਅਗਰ ਦੁਨੀਆ ਚਾਹੁੰਦੀ ਹੈ ਕਿ ਦੁਨੀਆ ਚ ਅਮਨ ਆਏ ਔਰ ਸਾਊਥ ਏਸ਼ੀਆ ਦੇ ਵਿੱਚ ਕੋਈ ਵਰਲਡ ਵਾਰ ਨਾ ਹੋਵੇ, ਤਾਂ ਉਹਦੇ ਵਾਸਤੇ ਇੱਕ ਬਫਰ ਸਟੇਟ ਦਾ ਬਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜੀ ਡਾਕਟਰ ਚੀਮਾ, ਤੁਸੀਂ ਆਪਣੇ ਵਿਚਾਰ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਦਿੱਤੇ ਤੇ ਆਪਣਾ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ, ਇਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਇਸੇ ਦੇ ਨਾਲ ਅਸੀਂ ਅੱਜ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇਸੇ ਦੇ ਨਾਲ ਸਾਡਾ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਹੁੰਦਾ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।